ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਰੇ ਹੀ ਸਰੋਤਿਆਂ ਅਤੇ ਸੋਸ਼ਲ ਮੀਡੀਆ ਦੇ ਜ਼ਰੀਏ ਜੁੜੇ ਹੋਏ ਦਰਸ਼ਕਾਂ ਨੂੰ ਜੀ ਆਇਆਂ ਨੂੰ, ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਪੰਜਾਬੀ ਟੈਕ ਟਾਕ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਟੈਕਨੋਲੋਜੀ ਦੀ ਦੁਨੀਆ ਦੇ ਵਿੱਚ ਕੀ ਲੇਟੈਸਟ ਵਾਪਰ ਰਿਹਾ ਆ, ਉਸ ਦੇ ਬਾਰੇ ਆਪਾਂ ਤੁਹਾਡੇ ਨਾਲ ਜਾਣਕਾਰੀਆਂ ਸਾਂਝੀਆਂ ਕਰਦੇ ਹਾਂ ਜਾਂ ਵੱਖ-ਵੱਖ ਟੈਕਨੋਲੋਜੀਜ਼ ਉਸ ਨੂੰ ਲੈ ਕੇ ਤੁਹਾਡੇ ਨਾਲ ਚਰਚਾਵਾਂ ਕਰਦੇ ਹਾਂ। ਮੇਰੇ ਨਾਲ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਹਰਵਿੰਦਰ ਸਿੰਘ ਕੰਗ ਜੀ। ਹਰਵਿੰਦਰ ਜੀ, ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਰਾਜਕਨਵੀਰ ਸਿੰਘ ਤੇ ਪੰਜਾਬੀ ਰੇਡੀਓ USA ਸੁਣਨ ਵਾਲੇ ਸਾਡੇ ਸਾਰੇ ਮਾਣਿਕ ਸਰੋਤਿਆਂ ਨੂੰ ਮੇਰੇ ਵੱਲੋਂ ਯਾਨੀ ਕਿ ਹਰਵਿੰਦਰ ਸਿੰਘ ਕੰਗ ਵੱਲੋਂ ਪੰਜਾਬੀ ਟੈਕ ਟਾਕ ਦੇ ਵਿੱਚ ਨਿੱਘੀ ਜੀ ਆਇਆਂ ਨੂੰ ਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 4082722500 408-272-2500 ਦੇ ਉੱਤੇ। ਅਤੇ ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 4087227698 4087227698 ਦੇ ਉੱਤੇ। ਹਰਵਿੰਦਰ ਸਿੰਘ, ਗੱਲਬਾਤ ਦੀ ਜਿਹੜੀ ਸ਼ੁਰੂਆਤ ਕਰਦੇ ਹਾਂ, ਜਿਵੇਂ ਆਪਾਂ ਜਾਣਦੇ ਹਾਂ ਜੂਨ ਦੇ ਉਹ ਦਿਨ ਚੱਲ ਰਹੇ ਆ ਜਦੋਂ ਭਾਰਤੀ ਹਕੂਮਤ ਪਾਪਣ ਗਾਂਧੀ ਜਿਹੜੀ ਆ ਉਹਨਾਂ ਦੇ ਦੁਆਰਾ ਭਾਰਤੀ ਫੌਜ ਨੂੰ ਵਰਤਦੇ ਹੋਏ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ ਉਹਨਾਂ ਉੱਤੇ ਜਿਹੜਾ ਉਹ ਹਮਲਾ ਕੀਤਾ ਗਿਆ ਸੀ। ਅਸੀਂ ਸਮੂਹ 1984 ਦੇ ਸ਼ਹੀਦਾਂ ਨੂੰ ਯਾਦ ਕਰਦੇ ਹਾਂ, ਨਤਮਸਤਕ ਉਹਨਾਂ ਨੂੰ ਹੁੰਦੇ ਹਾਂ, ਸ਼ਰਧਾਂਜਲੀ ਜਿਹੜੀ ਉਹ ਆਪਾਂ ਪੇਂਟ ਕਰਦੇ ਹਾਂ। ਪਰ ਇਹ ਆ ਵੀ ਉਹ ਮੁੱਠੀ ਭਰ ਸਿੰਘ ਇਸ ਇੱਕ ਬਹੁਤ ਵੱਡੀ ਜਿਹੜੀ ਫੌਜੀ ਤਾਕਤ ਆ, ਉਹਨਾਂ ਦੇ ਦੰਦ ਜਿਹੜੇ ਉਹ ਖੱਟੇ ਉਹਨਾਂ ਨੇ ਕੀਤੇ। ਸੋ ਉਹਨਾਂ ਦੀਆਂ ਸ਼ਹਾਦਤਾਂ ਨੂੰ ਸਿਜਦਾ ਕਰਦੇ ਹਾਂ ਜੀ। ਬਿਲਕੁਲ ਰਾਜਕਨਵੀਰ ਸਿੰਘ, ਸ਼ਹੀਦੀ ਹਫ਼ਤਾ ਚੱਲ ਰਿਹਾ ਜਿੱਦਾਂ ਸਾਨੂੰ ਪਤਾ। ਉਹਦੇ ਵਿੱਚ ਹਮੇਸ਼ਾ ਹੀ ਇੱਕ ਚੀਜ਼ ਅਸੀਂ ਜੂਨ 84 ਦੀ ਜੰਗ ਬਾਰੇ ਗੱਲ ਕਰਦੇ ਹਾਂ ਅਤੇ ਇੱਕ ਚੀਜ਼ ਸਾਡੇ ਸਾਰਿਆਂ ਨੂੰ ਦੇਖਣ ਦੇ ਵਿੱਚ ਆਉਂਦੀ ਆ ਕਿ ਜਦੋਂ ਹਕੂਮਤ ਦੇ ਵਿੱਚ ਬਹੁਤ ਸਾਰਾ ਇਕਵਿਪਮੈਂਟ, ਟੈਕਸ ਪੇਅਰ ਮਨੀ ਦੇ ਨਾਲ ਤੁਹਾਡੇ ਕੋਲ ਬਹੁਤ ਸਾਰੇ ਸਾਧਨ ਹੁੰਦੇ ਆ ਅਤੇ ਤੁਹਾਨੂੰ ਇਹ ਲੱਗਦਾ ਕਿ ਅਸੀਂ ਕੁਛ ਵੀ ਕਰ ਲਾਂਗੇ, ਹੈ ਨਾ। ਇਕੱਲੇ ਜਿਹੜੀ ਜੰਗ ਆ 1984 ਦੀ, ਉਹ ਇਕੱਲੀ 1984 ਤੱਕ ਹੀ ਸੀਮਤ ਨਹੀਂ, ਜਾਂ ਸ੍ਰੀ ਦਰਬਾਰ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ ਤੱਕ ਹੀ ਸੀਮਤ ਨਹੀਂ। ਥੋੜ੍ਹੇ ਸਮੇਂ ਤੋਂ ਸਾਨੂੰ ਪਤਾ ਜਦੋਂ ਜੂਨ 84 ਦੇ ਵਿੱਚ ਹਰ ਸਾਲ ਹੀ ਕੁਛ ਨਵਾਂ ਸੁਣਨ ਪੜ੍ਹਨ ਨੂੰ ਮਿਲਦਾ ਜੀ। ਅਤੇ ਉਹਦੇ ਵਿੱਚ ਇੱਕ ਮੈਨੂੰ ਬੜੀ ਵਧੀਆ ਇੰਟਰਸਟਿੰਗ ਗੱਲ ਲੱਗੀ ਜੋ ਮੈਂ ਆਪਣੇ ਸਰੋਤਿਆਂ ਨਾਲ ਇੱਥੇ ਸ਼ੇਅਰ ਕਰੂੰ ਕਿ ਸਿੱਖ ਅੱਜ ਦੇ ਦਿਨ ਵਿੱਚ ਵੀ ਜੂਨ 84 ਦੀ ਜਿਹੜੀ ਜੰਗ ਆ ਉਹਨੂੰ ਦੀਵੇ ਦੀ ਜਾਂ ਮੋਮਬੱਤੀ ਦੀ ਲੋ ਦੇ ਨਾਲ ਦੇਖਣ ਦੀ ਕੋਸ਼ਿਸ਼ ਕਰਦੇ ਆ। ਸੋ ਇਹਦਾ ਜਿਹੜਾ ਇੰਪੈਕਟ ਆ ਉਹ ਬਹੁਤ ਵਿਆਪਕ ਸੀ। ਜਦੋਂ ਤੁਸੀਂ ਹਿੰਦੁਸਤਾਨ ਦੀ ਸਰਕਾਰ ਕਿਹਾ, ਇਕੱਲੀ ਹਿੰਦੁਸਤਾਨ ਦੀ ਸਰਕਾਰ ਹੀ ਨਹੀਂ ਸੀ, ਹੁਣ ਤਾਂ ਪੇਪਰ ਸਾਰੇ ਡਾਕੂਮੈਂਟਸ ਬਾਹਰ ਆ ਚੁੱਕੇ ਆ। ਰਸ਼ੀਆ, ਇੰਗਲੈਂਡ, ਇਜ਼ਰਾਈਲ ਦੀ ਟੈਕਨੋਲੋਜੀ, ਹੈ ਨਾ। ਸੋ ਕਾਫੀ ਦੇਸ਼ਾਂ ਨੂੰ ਅਤੇ ਇਹ ਵੀ ਇਕੱਲਾ ਇਹਦੇ ਵਿੱਚ ਹੀ ਨਹੀਂ, ਇਹੀ ਨਹੀਂ, ਬਹੁਤ ਸਾਰੇ ਜਿਹੜੇ ਦੂਤਾਵਾਸ ਸੀ ਯੂਰਪ ਦੇ, ਉਹਨਾਂ ਨੂੰ ਵੀ ਨੋਟੀਫਾਈ ਕੀਤਾ ਗਿਆ ਸੀ ਕਿਸੇ ਨਾ ਕਿਸੇ ਤਰੀਕੇ। ਸੋ ਕਹਿਣ ਦਾ ਮਤਲਬ ਇਹ ਆ ਕਿ ਉਹਦੇ ਇੰਪੈਕਟ ਜਿਹੜੇ ਸੀ ਉਹ ਕਿੱਦਾਂ ਦੇ ਸੀ। ਇਕੱਲੇ ਇਹਨੂੰ ਮਹਿਜ਼ ਸ੍ਰੀ ਅੰਮ੍ਰਿਤਸਰ ਸਾਹਿਬ ਤੱਕ ਨਾ ਸੀਮਤ ਹੋ ਕੇ ਦੇਖਿਆ ਜਾਏ, ਸਾਨੂੰ 127 128 ਗੁਰਦੁਆਰਾ ਸਾਹਿਬਾਨ ਦੀ ਲਿਸਟ ਮਲਕੀਤ ਸਿੰਘ, ਸਰਦਾਰ ਮਲਕੀਤ ਸਿੰਘ ਭਵਾਨੀਗੜ੍ਹ ਨੇ ਲੈ ਕੇ ਆਉਂਦੀ ਆ ਕਿ ਵੱਖ-ਵੱਖ ਟਾਈਮ ਦੇ ਉੱਤੇ ਗੁਰਦੁਆਰਾ ਸਾਹਿਬ ਦੇ ਉੱਤੇ ਬੀਬੀ ਕਾਨ ਕੌਰ, ਮੋਗਾ, ਪਟਿਆਲਾ, ਜਲੰਧਰ, ਅੰਬਾਲਾ, ਗੁਰਦਾਸਪੁਰ, ਮਾਝੇ ਤਾਂ ਚੱਲ ਹੈ ਹੀ ਹੈ, ਹੋਰ ਵੀ ਕਾਫੀ ਖਿੱਤਿਆਂ ਦੇ ਵਿੱਚ, ਈਵਨ ਹਿਮਾਚਲ ਦੇ ਗੁਰਦੁਆਰਾ ਸਾਹਿਬਾਨ ਦੇ ਵਿੱਚ ਵੀ ਪੁਲਿਸ ਪ੍ਰੈਜ਼ੈਂਸ ਸੀ। ਸੋ ਇਹਨੂੰ ਬਹੁਤ ਇੱਕ ਵੱਡੇ ਉਸ ਆਸਪੈਕਟ ਤੋਂ ਦੇਖਣਾ ਚਾਹੀਦਾ ਅਤੇ ਸੱਭਿਆਚਾਰਕ ਇੰਪੈਕਟ ਕੀ ਹੋਇਆ, ਡਾਇਆਸਪੋਰਾ ਦੇ ਉੱਤੇ ਦਾ ਕੀ ਇੰਪੈਕਟ ਪਿਆ। ਬਹੁਤ ਸਾਰੇ ਲੋਕ ਪੰਜਾਬ ਛੱਡ ਕੇ ਬਾਹਰ, ਸਿੱਖ ਬਾਹਰ ਆਏ, ਪ੍ਰਵਾਸ ਦੇ ਉੱਤੇ ਦਾ ਕੀ, ਅੱਜ ਅਸੀਂ ਪ੍ਰਵਾਸ ਦੀਆਂ ਗੱਲਾਂ ਕਰਦੇ ਹਾਂ, ਨਸ਼ਿਆਂ ਦੀ ਗੱਲ ਕਰਦੇ ਹਾਂ। ਅਤੇ ਮੈਨੂੰ ਲੱਗਦਾ ਇਹ ਸਾਰੇ ਜਿਹੜੇ ਸਵਾਲ ਹੈ ਸਾਨੂੰ 1984 ਦੇ ਉਸ ਘੱਲੂਘਾਰੇ ਵਿੱਚੋਂ ਲੱਭ ਜਾਣਗੇ ਜੀ। ਅਤੇ ਸੋ ਆਪਾਂ ਇਹਨੂੰ ਇਸ ਤਰ੍ਹਾਂ ਇਹਨੂੰ ਦੇਖਣ ਦੀ ਲੋੜ ਆ। ਸਾਈਕੋਲੋਜੀਕਲ ਇੰਪੈਕਟ ਇਹਦਾ ਸਿੱਖਾਂ ਦੇ ਉੱਪਰ ਕੀ ਪਿਆ। ਇੱਕ ਮੈਂ ਸਿੱਖਾਂ ਦਾ ਪੰਜਾਬੀ ਦੇ ਵਿੱਚ ਹੁਣ ਚੰਗੀ ਗੱਲ ਆ ਕਿ ਸਾਈਕੋਲੋਜੀ ਦੇ ਉੱਤੇ, ਮੈਂਟਲ ਹੈਲਥ ਉੱਤੇ ਗੱਲਾਂ ਬਾਤਾਂ ਹੋਣ ਲੱਗ ਪਈਆਂ। ਸੋ ਉਹਦੇ ਬਾਰੇ ਵੀ ਜਨਰੇਸ਼ਨਲ ਜਿਹੜਾ ਇੰਪੈਕਟ ਆ ਮੈਂਟਲ ਹੈਲਥ ਦੇ ਉੱਤੇ, ਟਰਾਮਾ ਜਿਹੜਾ ਉਹ ਕਿੱਦਾਂ ਹੋਇਆ। ਹੁਣ ਸਾਡਾ ਬਰਥ 84 ਤੋਂ ਬਾਅਦ ਦਾ,
ਆਪਾਂ ਵੀ ਉਸ ਚੀਜ਼ ਨੂੰ ਕਿਸੇ ਨਾ ਕਿਸੇ ਤਰੀਕੇ ਮਹਿਸੂਸ ਕਰਦੇ ਹਾਂ, ਜਿੱਦਾਂ ਕਿ ਬਾਕੀ ਘੱਲੂਘਾਰੇ, ਪਹਿਲੇ ਘੱਲੂਘਾਰੇ, ਦੂਜੇ ਘੱਲੂਘਾਰੇ, ਛੋਟਾ ਵੱਡਾ ਤੇ ਇਸੇ ਤਰ੍ਹਾਂ ਤੀਜਾ ਘੱਲੂਘਾਰਾ। ਸੋ ਆਪਣੀ ਟੈਕਨੋਲੋਜੀ ਦਾ ਜਿਹੜਾ ਜਦ ਅਸੀਂ ਸ਼ੋਅ ਕਰਦੇ ਸ਼ਾਇਦ ਕੁਝ ਸਾਡੇ ਸਰੋਤੇ ਕਹਿਣਗੇ ਕਿ ਆਫ ਤੁਸੀਂ ਸ਼ਾਇਦ ਗੱਲ ਕਰਦੇ ਪਏ ਹੋ, ਪਰ ਮੈਂ ਇੱਕ ਇਹਦੇ ਵਿੱਚ ਚੀਜ਼ ਐਡ, ਜੀ ਹਾਂ ਸੌਰੀ ਮੈਂ ਵਿੱਚ ਕਰਨਾ, ਪਰ ਮੈਂ ਐਡ ਕਰਾਂਗਾ ਵੀ ਆਪਾਂ ਟੈਕਨੋਲੋਜੀ ਦੇ ਪੱਖ ਤੋਂ ਵੀ ਉਹ ਜਿਹੜਾ ਘੱਲੂਘਾਰੇ ਦਾ ਜਿਹੜਾ ਆਪਾਂ ਉਹ ਦ੍ਰਿਸ਼ ਪੇਸ਼ ਕਰਨ ਦੀ ਕੋਸ਼ਿਸ਼ ਕਰਾਂਗੇ, ਉਹ ਵੀ ਆਪਾਂ ਜ਼ਰੂਰ ਸ਼ੇਅਰ ਕਰਾਂਗੇ ਜੀ। ਉਹ ਬਿਲਕੁਲ ਇਸਲਾਮੀ ਜੰਗ ਸੀ। ਸਿੱਖ ਕੋ ਇਸਲਾਮੀ ਜੰਗਾਂ ਤੋਂ ਸਿੱਖਾਂ ਨਾਲ ਪਹਿਲੀ ਵਾਰ ਨਹੀਂ ਹੋਈ। ਅਸੀਂ ਚਮਕੌਰ ਸਾਹਿਬ ਦੀ ਜੰਗ ਤੋਂ ਲੈ ਕੇ ਤੇ ਜੇ ਅਸੀਂ ਏਵਰੀ ਜੰਗ ਦੀ ਗੱਲ ਕਰੀਏ, ਸਿੱਖਾਂ ਨੇ ਸਾਰਾਗੜ੍ਹੀ ਦੀ ਜੰਗ ਵੇਖੀ, ਹੋਰ ਵੀ ਬਹੁਤ ਜ਼ਿਆਦਾ ਜੰਗਾਂ ਤੁਸੀਂ ਵਰਲਡ ਵਾਰ ਇਤਿਹਾਸ ਦੇਖੀਆਂ, ਪੜ੍ਹ ਲਓ, ਆਪਾਂ ਪੜ੍ਹੀਆਂ। ਸੋ ਉਹਦੇ ਵਿੱਚ ਇੱਕ ਚੀਜ਼ ਇਹ ਹੈ ਟੈਕਨੋਲੋਜੀ ਦੇ ਐਸਪੈਕਟ ਦੇ ਉੱਤੇ ਮੈਨੂੰ ਮੈਂ ਕਿਉਂਕਿ ਵੱਖ-ਵੱਖ ਐਸਪੈਕਟਸ ਤੋਂ ਮੈਂ ਜਾਣਨ ਦੀ ਕੋਸ਼ਿਸ਼ ਕੀਤੀ। ਜਨਰਲ ਬਰਾੜ ਜਿਹੜੇ ਕਿ ਜਿਨ੍ਹਾਂ ਨੇ ਇਹ ਓਵਰਸੀ ਕੀਤਾ ਆਪਰੇਸ਼ਨ, ਉਹਨਾਂ ਦੀ ਮੈਂ ਇੱਕ ਕਨਵਰਸੇਸ਼ਨ ਥੋੜ੍ਹਾ ਸਮਾਂ ਪਹਿਲਾਂ ਸਰਦਾਰ ਗੁਰਦਿਆਲ ਸਿੰਘ ਜਿਹੜੇ BSF ਦੇ ਕਮਾਂਡੈਂਟ ਸੀ, ਉਹਨਾਂ ਦੇ ਨਾਲ ਜਿਹੜੀ ਕਨਵਰਸੇਸ਼ਨ ਅੰਮ੍ਰਿਤਸਰ ਦੇ ਵਿੱਚ ਹੁੰਦੀ ਆ ਫੌਜੀ ਬੇਸ ਦੇ ਉੱਤੇ, ਉਹਦੇ ਬਾਰੇ ਟੈਕਨੋਲੋਜੀ ਦਾ ਮੈਂ ਤੁਹਾਨੂੰ ਦੱਸਦਾ ਨਾ, ਕਈ ਵਾਰ ਗੁਮਾਨ ਤੇ ਗਰੂਰ ਹੋ ਜਾਂਦਾ। ਸੋ ਉਹਦੇ ਵਿੱਚ ਜਨਰਲ ਬਰਾੜ ਨੂੰ ਗੁਰਦਿਆਲ ਸਿੰਘ ਨੇ ਕਿਹਾ ਕਿ ਜਿਹੜੇ BSF ਦੇ ਆਈ ਥਿੰਕ ਨਾਰਥ, ਜੇ ਮੈਂ ਗਲਤ ਨਾ ਹੋਵਾਂ, ਉਹਦੇ ਕਮਾਂਡੈਂਟ ਸੀ, ਉਹਨੇ ਕਿਹਾ ਵੀ ਸੰਤ ਜਰਨੈਲ ਸਿੰਘ ਖਾਲਸਾ ਪਿੰਡ ਵਾਲੇ ਸਰੈਂਡਰ ਨਹੀਂ ਕਰਨਗੇ। ਤੇ ਉਹਨੇ ਕਿਹਾ ਸੀ, ਜਨਰਲ ਬਰਾੜ ਨੇ ਇਹ ਗੱਲ ਕਹੀ ਕਿ ਜਦੋਂ ਟੈਂਕ ਗੜਗੜਾਉਂਦੇ ਆ, ਜਦੋਂ ਹੈਲੀਕਾਪਟਰ ਦੇ ਜਹਾਜ਼ ਸ਼ੂਕਦੇ ਆ, ਤੇ ਜਦੋਂ ਜਿਹੜੀ ਗੋਲੀ ਤੇ ਕੈਨਨ ਆ ਹੈ ਨਾ, ਜਿਹੜੀ ਉਹ ਅੱਗ ਵਰਾਉਂਦੀ ਆ, ਤੇ ਕਹਿੰਦਾ ਵੱਡਿਆਂ ਦੇ ਚਲੋ ਅੱਖਰ ਕੀ ਵਰਤਣਾ, ਪਰ ਵੱਡੇ ਜਿਹੜੇ ਸਰੈਂਡਰ ਆ ਉਹ ਕਰਨ ਲਈ ਮਜਬੂਰ ਹੋ ਜਾਂਦੇ। ਤੇ ਕਹਿੰਦਾ ਪਰ ਟੈਕਨੋਲੋਜੀ ਦਾ ਗੁਮਾਨ ਹੋ ਜਾਂਦਾ ਨੇਸ਼ਨਸ ਨੂੰ, ਜਾਂ ਜਿਹੜੇ ਬੰਦੇ ਉਸ ਪੋਜੀਸ਼ਨ ਦੇ ਉੱਤੇ ਬੈਠੇ ਹੁੰਦੇ ਆ, ਹੈ ਨਾ। ਸੋ ਇਹੀ ਚੀਜ਼ ਅਸੀਂ ਇਤਿਹਾਸ ਦੇ ਵਿੱਚ ਵੀ ਦੇਖਿਆ ਹੈ ਨਾ, ਕਿ ਔਰੰਗਜ਼ੇਬ 10 ਲੱਖ ਦੀ ਫੌਜ ਇੱਕ ਪਾਸੇ ਹੁੰਦੀ, ਇੱਕ ਪਾਸੇ 40 ਸਿੰਘ ਹੁੰਦੇ ਆ। ਇਸ ਟਾਈਮ ਦੇ ਉੱਤੇ ਵੀ ਕਹਿੰਦੇ ਕਿ 15,000 ਦੇ ਕਰੀਬ ਜਿਹੜੇ ਐਕਟਿਵ ਇਨਵੋਲਵਡ ਮਿਲਟਰੀ ਟ੍ਰੇਨਡ CRPF BSF ਜਾਂ ਹੋਰ ਆਰਮੀ ਦੇ ਕਮਾਂਡੋ ਹੈਗੇ ਸੀ, ਤਰ੍ਹਾਂ ਦੇ ਸਿਖਲਾਈ ਦੇ, ਉਹ ਸਾਹਮਣੇ ਸੀ। ਤੇ ਦੂਸਰੇ ਪਾਸੇ 155 ਇੰਨੀ ਲਿਸਟ ਦਲ ਖਾਲਸਾ ਨੇ ਰਿਲੀਜ਼ ਕੀਤੀ ਸੀ, ਜਿਨ੍ਹਾਂ ਵਿੱਚ ਕਾਫੀ ਜ਼ਿਆਦਾ ਲੋਕ ਜਿਹੜੇ ਅਨਟ੍ਰੇਨਡ ਸੀ, ਕਾਰ ਸੇਵਾ ਵਾਲੇ ਸੀ, ਜਿਹੜੇ ਗੁਰਦੁਆਰਾ ਸਾਹਿਬ ਬਣਾਉਂਦੇ, ਪਰ ਉਹਨਾਂ ਵੀ ਇਹ ਦੇਖੋ ਮਤਲਬ ਇੱਕ ਟੱਕਰ ਕਿੱਦਾਂ ਦੇ ਦੇਣੀ। ਸੋ ਟੈਕਨੋਲੋਜੀ ਦਾ ਜਦੋਂ ਆਪਾਂ ਕੋਲ ਆ ਜਾਂਦੀ ਤੇ ਉਹਦੇ ਨਾਲ ਚੀਜ਼ਾਂ ਦੇ ਨਾਲ ਬਾਕੀ ਦੁਨਿਆਵੀ ਚੀਜ਼ਾਂ ਨਾਲ ਕਈ ਵਾਰ ਗੁਮਾਨ ਹੋ ਜਾਂਦਾ ਉਸ ਚੀਜ਼ਾਂ ਦਾ, ਤੇ ਬੰਦਾ ਜਿਹੜਾ ਬੇਸਿਕ ਬੰਦੇ ਦੀ ਜਿਹੜੀ ਚੀਜ਼ ਹੁੰਦੀ ਹੈ ਅਣਖ ਵਾਲੀ, ਜਿਹੜੀ ਉਹਨੂੰ ਭੁੱਲ ਜਾਂਦੇ, ਸਿਰਫ ਮਾਪ ਤੋਲ ਆਬਜੈਕਟਿਵ ਜੀ ਚੀਜ਼ਾਂ ਦੇਖਦੇ, ਸਬਜੈਕਟਿਵ ਚੀਜ਼ਾਂ ਨੂੰ ਭੁੱਲ ਜਾਂਦੇ ਆ। ਬਿਲਕੁਲ ਹਰਵਿੰਦਰ, ਸੌਰੀ ਮੈਂ ਵਿੱਚੇ ਕੱਟ ਰਿਹਾ, ਵੀ ਆਪਾਂ ਉਸ ਦੌਰਾਨ ਜਿਹੜਾ ਦੇਖਿਆ ਵੀ ਕਿਸ ਤਰੀਕੇ ਦੇ ਨਾਲ ਜਿਹੜੀ ਟੈਕਨੋਲੋਜੀ ਦੀ ਗੱਲ ਕਰ ਲਈਏ, ਮਾਧਿਅਮ ਸਾਧਨ, ਜਿੱਦਾਂ ਅੱਜ ਆਪਾਂ ਹੁਣ ਸੋਸ਼ਲ ਮੀਡੀਆ 'ਤੇ ਆ, ਸਾਰੇ ਪਾਸੇ ਆ ਚੀਜ਼ਾਂ ਦਾ ਇਨਫੋਰਮੇਸ਼ਨ ਦਾ ਆਦਾਨ ਪ੍ਰਦਾਨ ਹੁੰਦਾ, ਇੱਧਰੋਂ ਉੱਧਰੋਂ ਇੱਧਰ ਆਉਂਦੀ ਜਾਂਦੀ ਆ। ਉਸ ਟਾਈਮ ਦੇ ਉੱਤੇ ਬਹੁਤ ਕੰਟਰੋਲ ਸੀਗਾ ਟੈਕਨੋਲੋਜੀ ਦੇ ਉੱਤੇ ਵੀ, ਚਾਹੇ ਉਹ ਰੇਡੀਓ ਸੀਗਾ, ਚਾਹੇ ਉੱਥੇ ਉਹ TV ਸੀਗੇ, ਚਾਹੇ ਉਹ ਪੱਤਰਕਾਰ ਸੀਗੇ ਉੱਥੇ ਅੰਦਰ, ਉਹਨਾਂ ਨੇ ਪੂਰੀ ਤਰ੍ਹਾਂ ਸਾਰਿਆਂ ਨੂੰ ਰੋਕ ਦਿੱਤਾ, ਟੋਟਲ ਬਲੈਕ ਆਊਟ ਕਰ ਦਿੱਤਾ, ਟੈਕਨੋਲੋਜੀ ਤੋਂ ਸਾਵੇਂ ਕਰ ਦਿੱਤੇ ਸਾਰੇ ਜਾਣੇ, ਵੀ ਇੱਕ ਦੂਜੇ ਤੱਕ ਇਨਫੋਰਮੇਸ਼ਨ ਜਿਹੜੀ ਆ ਉਹ ਨਾ ਪਹੁੰਚ ਸਕੇ। ਸੋ ਟੈਕਨੋਲੋਜੀ ਦੀ ਵਰਤੋਂ ਤਾਂ ਉੱਥੇ ਉਹਨਾਂ ਨੇ ਕੀਤੀ, ਗਰੂਰ ਵੀ ਜਿਹੜਾ ਉਹ ਹੋਇਆ, ਦੂਜੇ ਪਾਸੇ ਉਹਨਾਂ ਨੇ ਉਲਟੀ ਵੀ ਜਿਹੜੀ ਇਸ ਚੀਜ਼ 'ਚ ਵਰਤੋਂ ਜਿਹੜੀ ਉਹ ਕੀਤੀ। ਹੁਣ ਟੈਕਨੋਲੋਜੀ ਉਹ ਹੀ ਆ ਜਾਂਦੀ ਹੈ ਹਥਿਆਰਾਂ ਦੇ ਵਿੱਚ ਵੀ ਨਾ, ਹਥਿਆਰ ਜਿਹੜੇ ਇੱਕ ਪਾਸੇ ਟੈਕਨੋਲੋਜੀ ਦੇ ਨਾਲ ਜ਼ਿਆਦਾ ਲੈਸ, ਇੱਕ ਪਾਸੇ ਸ਼ੁਰੂਆਤੀ ਦੌਰ ਦੀ ਟੈਕਨੋਲੋਜੀ ਵਾਲੇ ਆ, ਉਹਦੇ ਨਾਲ ਵੀ ਦੇਖੋ ਕਿੰਨਾ ਚਿਰ ਕੀਤਾ। ਵੀ ਉਹੀ ਗੱਲ ਕਰਦੇ ਸੀ ਵੀ ਜੇ ਕਿਤੇ ਉਹਨਾਂ ਦੇ ਕੋਲ ਵੀ ਬਰਾਬਰ ਦੇ ਹੁੰਦੇ ਹਥਿਆਰ ਤਾਂ ਸ਼ਾਇਦ ਇਸ ਚੀਜ਼ ਦਾ ਇੱਕ ਵੱਖਰਾ ਆਪਾਂ ਨੂੰ ਰੂਪ ਹੋਰ ਦੇਖਣ ਨੂੰ ਮਿਲਦਾ ਸੀ। ਪਰ ਬੜੀ ਚੜ੍ਹਦੀ ਕਲਾ ਦੇ ਵਿੱਚ ਉਹਨਾਂ ਸਿੰਘਾਂ ਨੇ ਜਿਹੜੀ ਇਹ ਜੰਗ ਲੜੀ, ਅਤੇ ਚਾਹੇ ਜਿੱਦਾਂ ਮਰਜ਼ੀ ਆ, ਅੰਤ ਦੇ ਵਿੱਚ ਜੋ ਮਰਜ਼ੀ ਉਹ ਦਿਖਾਉਣ ਜਾਂ ਹੋਣ, ਪਰ ਉਹ ਜਿੰਨਾ ਚਿਰ ਰਹੇ ਇਹ ਉਹਨਾਂ ਨੂੰ ਵੀ ਨਹੀਂ ਸੀ ਪਤਾ ਵੀ ਇੰਨੇ ਦਿਨ ਇੰਨੇ ਘੰਟੇ ਲਗਾਤਾਰ ਉਹ ਇਸ ਜੁਝਾਰੂਪਨ ਦੇ ਨਾਲ ਲੜਦੇ ਹੋਏ ਸ਼ਹਾਦਤਾਂ ਪਾਉਣਗੇ। ਜੀ, ਸੋ ਉਹਦੇ ਵਿੱਚ ਰਾਜ ਕਰਨਵੀਰ ਸਿੰਘ ਕੋਈ ਦੋ ਰਾਵਾਂ ਨਹੀਂ। ਚਲੋ ਆਪਾਂ ਇਹਦੇ ਬਾਰੇ ਡੈਡੀਕੇਟਡਲੀ ਵੀ ਗੱਲ ਕਰ ਲਾਂਗੇ, ਪਰ ਕਾਫੀ ਚੀਜ਼ਾਂ ਜਿਹੜੀਆਂ ਓਵਰ ਦਾ ਟਾਈਮ ਸਾਹਮਣੇ ਆਈਆਂ ਕਿ ਇੱਕ ਅਸੀਂ ਪਹਿਲਾਂ ਵੀ ਗੱਲ ਕਰਦੇ ਕਿ ਮੀਡੀਆ ਰਾਹੀਂ ਪ੍ਰੋਪੇਗੈਂਡਾ ਹੁੰਦਾ, ਇੱਕ ਹੁੰਦੀ ਆ ਮਿਸ ਇਨਫੋਰਮੇਸ਼ਨ, ਇੱਕ ਹੁੰਦੀ ਡਿਸ ਇਨਫੋਰਮੇਸ਼ਨ। ਸੋ ਉਹ ਡਿਸ ਇਨਫੋਰਮੇਸ਼ਨ ਕਾਫੀ ਜ਼ਿਆਦਾ ਅੱਜ ਤੱਕ
ਕਿਉਂਕਿ ਟੈਕਸ ਪੇਅਰ ਮਨੀ ਆ, ਹੈ ਨਾ, ਉਹਨੂੰ ਸਰਕਾਰ ਨੇ ਵਰਤ ਕੇ ਬਹੁਤ ਜ਼ਿਆਦਾ ਜਿਹੜੀ ਡਿਸਇਨਫੋਰਮੇਸ਼ਨ ਫੈਲਾਈ, ਜਿਹੜੀ ਅੱਜ ਸਿੱਖਾਂ ਦੇ ਘਰਾਂ ਵਿੱਚ ਵੀ ਹੈਗੀ ਆ। ਸੋ ਉਹਦੇ ਵਿੱਚ, ਹੈ ਨਾ, ਹੁਣ ਹਾਲ ਦੀ ਘੜੀ ਜਦੋਂ ਅਸੀਂ 10-15 ਸਾਲ ਪਹਿਲਾਂ, 20 ਸਾਲ ਪਹਿਲਾਂ ਇਹ ਗੱਲਬਾਤ ਨੂੰ ਸੁਣਦੇ ਸੀ, ਤੇ ਜਿਹੜਾ ਮੀਡੀਆ ਦਾ ਪੱਖ ਹੁੰਦਾ ਸੀ ਭਾਰੂ ਇਸ ਤਰੀਕੇ ਨਾਲ ਹੁੰਦਾ ਸੀ ਕਿ ਜਿਹੜੇ ਅੰਦਰ ਬੈਠੇ ਸੀ ਸੰਤ ਜਰਨੈਲ ਸਿੰਘ ਜਾਂ ਬਾਕੀ ਸਿੰਘ ਜਾਂ ਇਨ ਜਨਰਲ ਸਿੱਖਾਂ ਦਾ ਹੀ ਕਸੂਰ ਸੀ। ਹੁਣ ਜਿਹੜੀ ਗੱਲਬਾਤ 15-20 ਸਾਲ ਬਾਅਦ ਡਾਕੂਮੈਂਟਸ ਬਾਹਰ ਆਏ ਆ, ਸਭ ਕੁਛ ਹੋਰ ਇਨਫੋਰਮੇਸ਼ਨ ਬਾਹਰ ਆਈ ਆ, ਸੋਸ਼ਲ ਮੀਡੀਆ ਤੇ ਕਨਵਰਸੇਸ਼ਨ ਹੋਣ ਲੱਗੀ ਆ, ਸਿੱਖ ਡਾਇਸਪੋਰਾ ਸਟਰੋਂਗ ਹੋਇਆ, ਸਿੱਖਾਂ ਦੀ ਆਵਾਜ਼ ਹੋਈ। ਸੋ ਹੁਣ ਗੱਲਬਾਤ ਇੱਥੇ ਕਿ ਜੀ ਪਹੁੰਚੀ ਆ ਕਿ ਚਲੋ ਸਿੱਖਾਂ ਦਾ ਕਸੂਰ ਸੀ, ਪਰ ਸ਼ਾਇਦ ਸਰਕਾਰ ਕੋਲ ਵੀ ਗਲਤੀ ਹੋ ਗਈ, ਪਰ ਉਹ ਕਾਂਗਰਸ ਸਰਕਾਰ ਸੀ ਜਿਹੜੀ ਅੱਜ ਕੱਲ੍ਹ ਮੇਨ ਜਿਹੜੀ ਹੈ ਨਾ ਚੀਜ਼ ਚੱਲਦੀ ਆ, ਉਹ ਕਾਂਗਰਸ ਸਰਕਾਰ ਹੀ ਹੋ ਰਹੀ ਨਹੀਂ ਆ। ਹੁਣ ਇਹਨੂੰ ਗਾਂਹ ਤੁਰਨਾ ਚਾਹੀਦਾ, ਜੇ ਇੱਦਾਂ ਦੀ ਗੱਲਾਂ ਪਤਾ। ਸੋ ਜਿਹੜਾ ਪੱਲੜਾ ਪੂਰੀ ਜਿਹੜੀ ਸਿੱਖਾਂ ਦੇ ਗਲ ਪਾਈ ਜਾਂਦੀ ਸੀ, ਉਹ ਜਿਹੜੀ ਗੱਲਬਾਤ ਉਹ ਘੱਟੋ ਘੱਟ ਹੁਣ ਬੈਲੈਂਸ ਤੇ ਆਉਣ ਲੱਗ ਪਈ ਵੀ ਨਹੀਂ, ਸਰਕਾਰ ਨੇ ਸ਼ਾਇਦ ਵੱਧ ਵਰਤ ਲਿਆ, ਘੱਟ ਬਲ ਦੀ ਵਰਤੋਂ ਕਰਨੀ ਚਾਹੀਦੀ ਸੀ, ਇੱਦਾਂ ਦੀ ਚੀਜ਼ਾਂ, ਹੈ ਨਾ। ਪਰ ਇਹ ਵੀ ਜਿਹੜੀਆਂ ਚੀਜ਼ਾਂ ਹੈਗੀਆਂ ਇਹ ਬਹੁਤੀਆਂ ਸਹੀ ਨਹੀਂ ਆ। ਸੋ ਰੈਡਿਫ ਮੇਲ ਦੀ ਮੈਂ ਗੱਲ ਕਰਾਂ, ਰੈਡਿਫ ਮੇਲ ਸਾਡੇ ਜਿਹੜੇ ਪੁਰਾਣੇ ਜਿਨ੍ਹਾਂ ਨੇ ਈਮੇਲ ਅੱਜ ਵੀ ਲੋਕਾਂ ਨੇ ਨਾਂ ਸੁਣਿਆ ਹੋਊਗਾ ਕਿ ਖਾਸ ਤੌਰ ਤੇ ਇੰਡੀਆ ਦੇ ਵਿੱਚ ਰੈਡਿਫ ਮੇਲ ਪੋਪੂਲਰ ਹੁੰਦੀ ਸੀ। ਰੈਡਿਫ ਨਿਊਜ਼ ਉਹ ਤੋਂ ਪਹਿਲਾਂ, ਰੈਡਿਫ ਨਿਊਜ਼ ਸਰਕਾਰ ਨੇ ਹਾਇਰ ਹੀ ਇਸ ਕੰਮ ਦੇ ਲਈ ਕੀਤੀ ਸੀ ਕਿ ਜਿਹੜਾ ਸਿੱਖਾਂ ਦੇ ਖਿਲਾਫ ਪ੍ਰੋਪੇਗੈਂਡਾ ਕਰਨਾ ਹੈ। ਬਿਲਕੁਲ। ਸੋ ਇਹ ਮੈਨੂੰ ਹਰਿੰਦਰ ਸਿੰਘ ਦੀ ਕਨਵਰਸੇਸ਼ਨ ਤੋਂ ਇਹ ਚੀਜ਼ ਪਤਾ ਲੱਗੀ, ਮੇਰੇ ਲਈ ਨਵੀਂ ਸੀ। ਮੈਂ ਦੱਸਿਆ ਨਾ ਕਿ ਹਰ ਵਾਰ ਜਦੋਂ ਅਸੀਂ ਪੜ੍ਹਦੇ ਹਾਂ, ਸੁਣਦੇ ਹਾਂ, ਨਵੀਆਂ ਚੀਜ਼ਾਂ ਕੁਛ ਪਤਾ ਲੱਗਦੀਆਂ। ਹੁਣ ਦੂਸਰੇ ਸਾਈਡ ਦੇ ਉੱਤੇ ਅਸੀਂ ਟੈਕਨੋਲੋਜੀ ਦੇ ਪਰਸਪੈਕਟਿਵ ਦੇ ਨਾਲ ਗੱਲ ਕਰਦੇ ਹਾਂ, ਤੇ ਜਿਹੜੀ ਤੁਸੀਂ ਕਿਹਾ ਕਿ ਬਰਾਬਰ ਦੇ ਹਥਿਆਰ ਹੋਣ ਨਾ, ਮੈਨੂੰ ਲੱਗਦਾ ਰਾਜ ਕਰਨ ਉਹ ਸ਼ਾਇਦ ਕੋਈ, ਜਿੱਦਾਂ ਕਿ ਮੈਂ ਸਮਝਦਾ, ਉਹ ਕੋਈ ਜਿੱਤਣ ਵਾਲੀ ਗੱਲ ਨਹੀਂ ਸੀ। ਉਹ ਸੰਤ ਜਰਨੈਲ ਸਿੰਘ ਦੀ ਜਿਹੜੀ ਉਹ ਲੜਾਈ ਉੱਥੇ ਹੈਗੀ ਸੀ, ਉਹ ਇੱਕ ਡਿਫਰੈਂਟ ਮਾਈਂਡ ਸੈਟ ਦੇ ਨਾਲ ਲੜੀ ਗਈ। ਇਹਦੇ ਲਈ ਸਾਨੂੰ ਆਪਣੇ ਪ੍ਰਾਚੀਨ ਜਿਹੜੇ ਇਤਿਹਾਸਿਕ ਸਰੋਤ ਆ, ਉਹਨਾਂ ਚੋਂ ਬਾਬਾ ਗੁਰਬਖਸ਼ ਸਿੰਘ ਦੇ 30 ਜਾਣਿਆਂ ਦੇ ਨਾਲ ਦਰਬਾਰ ਸਾਹਿਬ ਅਬਦਾਲੀ ਦੇ ਸਾਹਮਣੇ ਸ਼ਹਾਦਤ ਨੂੰ ਦੇਖਣਾ ਚਾਹੀਦਾ। ਸੋ ਉਹਦੇ ਤੋਂ ਇਹ ਚੀਜ਼ ਸਾਰੀ ਸਾਨੂੰ ਸਮਝ ਆ ਜਾਏਗੀ ਵੀ ਸੰਤ ਜਰਨੈਲ ਸਿੰਘ ਅੰਦਰ ਕਿਉਂ ਸੀ। ਕਾਫੀ ਲੋਕੀ ਕਿਉਂਕਿ ਸਵਾਲ ਕਰਦੇ ਆ। ਦੂਸਰੇ ਅਸੀਂ ਟੈਕਨੋਲੋਜੀ ਦੇ ਐਸਪੈਕਟ ਤੋਂ ਗੱਲ ਕਰੀਏ ਕਿ ਚੇਤਕ ਹੈਲੀਕਾਪਟਰ ਰੱਖੇ ਹੋਏ ਸੀ, ਜਿਹੜੇ ਕਿ ਬੈਕ ਐਂਡ ਫੋਰਥ ਜਿਹੜੇ ਆਰਮੀ ਆਪਰੇਸ਼ਨ ਦੇ ਵਿੱਚ ਲੋਕ ਹੁੰਦੇ, ਫੌਜੀ ਜ਼ਖਮੀ ਹੁੰਦੇ ਸੀ, ਉਹਨਾਂ ਨੂੰ ਚੰਡੀ ਮੱਦਰ ਟਰਾਂਸਫਰ ਕਰਦੇ ਸੀ ਆਰਮੀ ਹਸਪੀਟਲ ਦੇ ਵਿੱਚ। ਜਿਹੜੀ ਇਲੈਕਟ੍ਰੀਸਿਟੀ ਸੀ ਉਹ ਬੰਦ ਕਰ ਦਿੱਤੀ ਗਈ, ਪਾਣੀ ਜਿਹੜਾ ਸੀ ਉਹ ਬਿਲਕੁਲ ਬੰਦ ਸੀ, ਕਰਫਿਊ ਚਾਰੇ ਪਾਸੇ ਲੱਗਾ ਹੋਇਆ ਸੀ। ਜਿਹੜੀ ਸੰਗਤ ਸੀ ਜੂਨ ਮਹੀਨੇ ਦੇ ਵਿੱਚ, ਜਿਹੜੇ ਪੰਜਾਬ ਦੇ ਵਿੱਚੋਂ ਲੋਕੀ ਜੰਮੇ ਆ ਜਾਂ ਗਏ ਆ, ਉਹਨਾਂ ਨੂੰ ਪਤਾ ਹੋਊਗਾ ਕਿ ਜੂਨ ਮਹੀਨੇ ਦੇ ਵਿੱਚ ਕਿੰਨੀ ਤਪਸ਼ ਹੁੰਦੀ ਆ। ਸੋ ਕਾਫੀ ਹੋਰ ਚੀਜ਼ਾਂ ਜਿਹਦੇ ਕਰਕੇ ਬਿਲਕੁਲ ਤੁਸੀਂ ਕਹਿ ਸਕਦੇ ਕਿ ਅਸਾਮੀ ਜੰਗ ਸੀ, ਪਰ ਉਸ ਅਸਾਮੀ ਜੰਗ ਦੇ ਜਿਹੜੇ ਇੰਪੈਕਟ ਆ ਉਹ ਅੱਜ ਤੱਕ ਸਾਡੇ ਸਾਹਮਣੇ ਆ ਕਿ ਜੇ ਗੱਲ ਉੱਥੇ ਖਤਮ ਹੋ ਜਾਣੀ ਹੁੰਦੀ ਤੇ ਹੁਣ ਤੱਕ ਹੋ ਗਈ ਹੁੰਦੀ। ਪਰ ਜਿਹੜੀ ਉਹ ਗੱਲ ਆ, ਉਹ ਸਿਰਫ ਜਿੱਦਾਂ ਪਹਿਲਾਂ ਕਿਹਾ ਕਿ ਦਰਬਾਰ ਸਾਹਿਬ, ਅਕਾਲ ਤਖਤ ਸਾਹਿਬ, ਬਾਬਾ ਜਰਨੈਲ ਸਿੰਘ ਹੋਣਾ ਦੇ ਉੱਤੇ, ਪਿੰਡਾਂ ਵਾਲਿਆਂ ਦੇ ਉੱਤੇ ਜਾਂ ਇੰਦਰਾ ਗਾਂਧੀ ਤੱਕ ਉਹ ਗੱਲ ਸੀਮਤ ਨਹੀਂ ਸੀ। ਜੀ ਜੀ ਬਿਲਕੁਲ। ਕੁਛ ਹੋਰ ਹੀ ਜਿਹੜੀ ਉਹ ਸੋਚ ਦੇ ਨਾਲ ਉਹ ਜਿਹੜਾ ਹਮਲਾ ਸੀ, ਤੇ ਇੱਧਰ ਜਿੱਦਾਂ ਤੁਸੀਂ ਕਿਹਾ ਵੀ ਪ੍ਰਾਚੀਨ ਸਿੱਖ ਇਤਿਹਾਸ ਨੂੰ ਦੇਖਦੇ ਹੋਏ, ਉਸ ਨੂੰ ਪੜ੍ਹਦੇ ਹੋਏ, ਉਸ ਦੇ ਉੱਤੇ ਪਹਿਰਾ ਦਿੰਦੇ ਹੋਏ ਇਹ ਜਿਹੜੇ ਜੁਝਾਰੂ ਸੀਗੇ ਉਹ ਆਪਣੀਆਂ ਜਾਨਾਂ ਜਿਹੜੀਆਂ ਕੁਰਬਾਨ ਕਰ ਗਏ। ਸੋ ਇਹਦੀ ਕਨਕਲੂਜਨ ਰਾਜਗੜ੍ਹ ਮੈਂ ਇਸੇ ਤਰ੍ਹਾਂ ਹੀ ਲਊਂਗਾ ਕਿ ਜਿੱਦਾਂ ਕਿ ਹਰ ਇੱਕ ਚੀਜ਼ ਨੂੰ ਆਪਾਂ ਲੈਂਦੇ ਹਾਂ, ਹੈ ਨਾ, ਆਪਾਂ ਨੂੰ ਜਿਹੜਾ ਸ਼ਹੀਦੀ ਹਫ਼ਤਾ ਆਉਂਦਾ, ਇਹ ਇੱਕ ਮੌਕਾ ਵਾ ਸਾਡੇ ਸਾਰਿਆਂ ਦੇ ਲਈ ਪਤਾ ਕਰਨ ਦੇ ਲਈ, ਜਾਣਨ ਦੇ ਲਈ, ਇਨਫੋਰਮੇਸ਼ਨ ਦੇ ਵਿੱਚ ਵਾਧਾ ਕਰਨ ਦੇ ਲਈ। ਕਿਉਂਕਿ ਮੈਂ ਇੱਕ ਜਾਂਦੇ ਜਾਂਦੇ ਮੈਂ ਇੱਕ ਐਗਜ਼ਾਮਪਲ ਦੇ ਦਿੰਦਾ ਡਿਸਇਨਫੋਰਮੇਸ਼ਨ ਦੀ ਅੱਗੇ ਜੀ, ਕਿ ਕੱਲ੍ਹ ਹੀ ਕਿਸੇ ਨੇ ਨਾ ਅਜੀਤ ਦੀ, ਸ਼ਾਇਦ ਮੈਂ ਗਲਤ ਨਾ ਹੋਵਾਂ, ਉਹਦੀ ਸ਼ੇਅਰ ਕੀਤੀ ਸੀ ਨਿਊਜ਼ 2 ਤਰੀਕ ਨੂੰ, ਜੋ ਅਜੀਤ ਵਿੱਚ ਛਪਿਆ ਸੀ। 1 ਤਰੀਕ ਨੂੰ ਮੈਂ ਦੱਸਦਾ ਕਿ ਪਹਿਲੀ ਵਾਰ ਗੋਲਾਬਾਰੀ ਆਰਮੀ ਨੇ ਬੜੀ ਭਾਰੀ ਕੀਤੀ ਕੁਛ ਘੰਟੇ, ਤੇ ਅੰਦਰੋਂ ਜਵਾਬੀ ਕਾਰਵਾਈ ਕੋਈ ਨਹੀਂ ਹੋਈ। ਜਿਹੜੀ ਪੂਰੀ 1 ਤਰੀਕ ਨੂੰ ਇੱਕ ਪਾਸੜ ਕਾਰਵਾਈ ਹੋਈ, ਜਿਹਦੇ ਵਿੱਚ ਥੋੜ੍ਹੀ ਜਿਹੀ ਰੈਜ਼ਿਸਟੈਂਸ ਜਿਹੜੀ ਹੈ ਬਾਬਾ ਅਟਾਲ ਤੋਂ ਸੁਣਿਆ ਰਿਹਾ ਕਿ ਸਰਦਾਰ ਮਹਿੰਗਾ ਸਿੰਘ ਹੋਣਾ ਨੇ ਦਿੱਤੀ। ਸੋ ਉਹਦੇ ਵਿੱਚ ਉਹ ਪਹਿਲੀ ਗੋਲੀ ਦੇ ਨਾਲ ਉਹ ਸ਼ਹੀਦ ਹੁੰਦੇ ਵੀ ਆ, ਪਰ ਉਹਦਾ ਇਨ ਜਨਰਲ ਦਰਬਾਰ ਸਾਹਿਬ ਤੋਂ ਕੋਈ ਜਵਾਬੀ ਕਾਰਵਾਈ ਨਹੀਂ ਹੋਈ। ਸੋ ਇਹ ਸਭ ਕੁਛ ਹੋਣ ਦੇ ਬਾਵਜੂਦ 2 ਤਰੀਕ ਨੂੰ ਜਾਂ 1 ਤਰੀਕ ਨੂੰ ਜਿਹੜਾ ਬਿਆਨ ਆਉਂਦਾ ਇੰਦਰਾ ਗਾਂਧੀ ਤੋਂ, ਉਹਦੇ ਵਿੱਚ ਇਹ ਲਿਖਣ ਡਿਆ ਵੀ ਅਸੀਂ ਜਿਹੜੀਆਂ ਸ਼ਾਂਤੀ ਦੀਆਂ ਕੋਸ਼ਿਸ਼ਾਂ ਉਹ ਸਾਡੀਆਂ ਜਾਰੀ ਨੇ। ਜਦ ਕਿ ਦਰਬਾਰ ਸਾਹਿਬ ਦੇ ਜਿਹੜੇ ਡੀਕਲਾਸੀਫਾਈਡ ਡਾਕੂਮੈਂਟ ਆ, ਉਹ 1981-82 ਦੇ ਜਿਹੜੇ ਬਾਹਰ ਹੁੰਦੇ ਆ ਇੰਗਲੈਂਡ ਦੇ ਨਾਲ ਜਿਹੜੀ ਕਨਵਰਸੇਸ਼ਨ ਹੁੰਦੀ ਹੈ, ਜਿਹੜੇ ਕਿ ਸਾਰੇ ਵੀ ਜਨ ਤੱਕ ਨਹੀਂ ਹੋਏ ਜਾਂ ਹੋਰ ਸਰੋਤਾਂ ਤੋਂ ਜਿਹੜੀ ਜਾਣਕਾਰੀ ਮਿਲਦੀ ਆ, ਉਹਦੇ ਵਿੱਚ ਹਮਲੇ ਦੀ ਤਿਆਰੀ ਤਾਂ 3 ਸਾਲ ਪਹਿਲਾਂ ਤੋਂ ਸ਼ੁਰੂ ਹੋ ਰਹੀ ਸੀ, ਸ਼ੁਰੂ ਹੋ ਚੁੱਕੀ ਸੀ।
ਸੋ ਕਹਿਣ ਦਾ ਮਤਲਬ ਜੋ ਸਾਡੇ ਸਾਹਮਣੇ ਸਾਨੂੰ ਪਰੋਸ ਕੇ ਦਿੱਤਾ ਜਾਂਦਾ, ਪੇਸ਼ ਕੀਤਾ ਜਾਂਦਾ ਡਿਸਇਨਫੋਰਮੇਸ਼ਨ ਦੇ ਤੌਰ ਦੇ ਉੱਤੇ, ਉਹ ਸਾਨੂੰ ਗ੍ਰੇਨ ਆਫ ਦਾ ਸਾਲਟ ਜਿਹਨੂੰ ਅੰਗਰੇਜ਼ੀ 'ਚ ਕਹਿੰਦੇ ਨਾ, ਉਹ ਲੈ ਕੇ ਲੈਣਾ ਚਾਹੀਦਾ। ਤੇ ਉੱਤੇ ਐਜ਼ ਇਜ਼ ਯਕੀਨ ਨਹੀਂ ਕਰਨਾ ਚਾਹੀਦਾ। ਜਿਹੜਾ ਸਿੱਖ ਪਰਸਪੈਕਟਿਵ ਆ ਹੁਣ ਆ ਕੇ ਬਾਹਰ ਆਉਣ ਲੱਗਾ ਬਹੁਤ ਹੀ ਸਾਲਾਂ ਬਾਅਦ। ਹੈ ਪਹਿਲਾਂ ਐਗਜ਼ਿਸਟ ਤਾਂ ਕਰਦਾ ਸੀ, ਕਿਉਂਕਿ ਵਾਈਟ ਪੇਪਰ ਸ਼੍ਰੋਮਣੀ ਕਮੇਟੀ ਨੇ ਵੀ ਕੱਢਿਆ, ਜਦੋਂ ਸਰਕਾਰ ਨੇ ਇੱਕ ਵਾਈਟ ਪੇਪਰ ਕੱਢਿਆ। ਸੋ ਜਿਹੜਾ ਪ੍ਰੈਕਟੀਕਲ ਕੰਮ ਤਾਂ ਹੋਇਆ ਬਹੁਤ, ਪਰ ਉਸ ਪ੍ਰੈਕਟੀਕਲ ਕੰਮ ਨੂੰ ਜਿਹੜੇ ਲੋਕਾਂ ਦੇ, ਕਿਉਂਕਿ ਇੱਕ ਪਾਸੇ ਵੇਖੋ ਕਰੋੜਾਂ ਦੀ ਆਬਾਦੀ ਜਿਹੜੀ ਟੈਕਸ ਪੇ ਕਰਦੀ ਆ, ਉਹਨਾਂ ਦਾ ਪੈਸਾ ਤੁਹਾਡੇ ਕੋਲ ਆ ਇਨਫੋਰਮੇਸ਼ਨ ਦੇਣ ਦੇ ਵਾਸਤੇ। ਦੂਸਰੇ ਬੰਨੇ ਇੱਕ ਵੇਖੋ ਕੋਈ ਕੌਮ ਆ, ਜੇ ਸਿੱਖਾਂ ਦੀ ਗਿਣਤੀ ਮੰਨ ਲਓ 2 ਕਰੋੜ ਵੀ ਹੋਏ ਗਿਵ ਔਰ ਟੇਕ, ਉਹਦੇ ਵਿੱਚ ਉਹ ਵੀ ਐਕਟਿਵ ਹਿੱਸਾ ਕਿੰਨਾ ਕੁ ਹੁੰਦਾ, ਬਿਲਕੁਲ ਹੈ ਨਾ। ਸੋ ਉਹ ਐਕਟਿਵ ਹਿੱਸੇ 'ਚੋਂ ਕਿੰਨਾ 10% ਲਾ ਲਓ, 15% ਲਾ ਲਓ, ਉਸ ਐਕਟਿਵ ਹਿੱਸੇ ਦੇ ਵਿੱਚੋਂ ਇਨਫੋਰਮੇਸ਼ਨ ਡਿਸੈਮੀਨੇਸ਼ਨ ਦਾ ਕੱਢ ਲਓ, ਇਨਫੋਰਮੇਸ਼ਨ ਤੇ ਫਿਰ ਸਾਧਨ ਦੀ ਗੱਲ ਕਰ ਲਓ। ਸਿੱਖਾਂ ਕੋਲ ਕਿਹੜੇ ਰੇਡੀਓ ਆ ਪੰਜਾਬ ਦੇ ਵਿੱਚ ਉਸ ਟਾਈਮ ਦੇ ਉੱਤੇ, ਹੈ ਨਾ, ਜਾਂ TV ਚੈਨਲ ਹੁੰਦੇ ਰਹੇ ਉਸ ਟਾਈਮ ਦੇ ਉੱਤੇ, ਜਾਂ ਅਖਬਾਰਾਂ ਵੀ ਸਿੱਖਾਂ ਕੋਲ ਹੁਣ ਵੀ ਦੇਖ ਲਓ ਚਾਹੇ ਕਿੱਦਾਂ ਆ। ਹਾਂਜੀ, ਪਰ ਚਲੋ ਹੁਣ ਓਵਰ ਦਾ ਟਾਈਮ ਕਾਫੀ ਬਦਲ ਗਿਆ, ਜਿਹਦੇ ਕਰਕੇ ਮੈਂ ਤੁਹਾਨੂੰ ਦੱਸਿਆ ਨਾ ਕਿ ਜਿਹੜਾ ਪਹਿਲਾਂ ਸਾਰੀ ਗੇਂਦ ਸਿੱਖਾਂ ਦੇ ਪਾਲੇ 'ਚ ਸੁੱਟ ਜਾਂਦੀ ਰਹੀ ਸੀ ਵੀ ਸਿੱਖਾਂ ਉੱਤੇ ਹਮਲਾ ਹੋਇਆ, ਤਾਂ ਕਸੂਰਵਾਰ ਵੀ ਸਿੱਖ ਹੀ ਆ। ਹੁਣ ਉਹ ਜਿਹੜਾ ਪਗੜਾ ਇਸ ਤਰ੍ਹਾਂ ਹੋਣ ਲੱਗ ਪਿਆ ਵੀ ਨਹੀਂ, ਕਾਂਗਰਸ ਦੀ ਗਲਤੀ ਸੀ, ਸਿੱਖਾਂ ਦੀ ਵੀ ਗਲਤੀ ਸੀ, ਕਾਂਗਰਸ ਦੀ ਗਲਤੀ ਸੀ। ਸੋ ਇਹਨੂੰ ਇਸ ਤਰੀਕੇ ਦੇ ਨਾਲ ਬਰਾਬਰ ਜਿਹਾ ਕਰਨ ਲੱਗ ਪਿਆ। ਚਲੋ ਕਾਂਗਰਸ ਤੇ ਹੁਣ ਹੈ ਨਹੀਂ, ਇਸੇ ਕਰਕੇ ਕਾਂਗਰਸ ਖਤਮ ਹੋ ਗਈ ਆ, ਹੁਣ ਇਸ ਚੀਜ਼ ਨੂੰ ਭੁੱਲ ਜਾਣਾ ਚਾਹੀਦਾ, ਗਾਂਹ ਤੁਰਨਾ ਚਾਹੀਦਾ, ਇੱਦਾਂ ਦੀਆਂ ਗੱਲਾਂ ਬਾਤਾਂ, ਹੈ ਨਾ। ਸੋ ਪਰ ਮੈਂ ਅਖੀਰ ਦੇ ਵਿੱਚ ਇਹ ਕਹਿੰਦਾ ਕਿ ਸ਼ਹੀਦੀ ਹਫ਼ਤਾ ਜਦੋਂ ਆਉਂਦਾ, ਸਾਨੂੰ ਮੌਕਾ ਮਿਲਦਾ ਉਸ ਸਾਰੀ ਚੀਜ਼ ਨੂੰ ਪੜਚੋਲ ਕਰਨ ਦਾ। ਕਿਉਂ ਪੜਚੋਲ ਕਰਨੀ ਆ, ਕਿਉਂ ਉਹਦੇ ਬਾਰੇ ਜਾਣਕਾਰੀ ਲੈਣੀ ਆ, ਕਿਉਂਕਿ ਜਦੋਂ ਆਪਾਂ ਚੀਜ਼ਾਂ ਨੂੰ ਸਮਝਦੇ ਹਾਂ ਚੰਗੀ ਤਰ੍ਹਾਂ, ਤੇ ਆਪਾਂ ਉਹਨਾਂ ਨੂੰ ਕਰੈਕਟ ਕਰਨ ਦਾ ਮੌਕਾ ਮਿਲਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹ ਚੀਜ਼ ਨਾ ਵਾਪਰੇ। ਮੈਂ ਸਰਦਾਰ ਅਜਮੇਰ ਸਿੰਘ ਦੀ ਗੱਲ ਤੋਂ ਹੀ ਆਪਣੀ ਇਸ ਗੱਲ ਨੂੰ ਕਨਕਲੂਜਨ ਕਰੂੰਗਾ। ਮੈਂ ਉਹਨਾਂ ਦਾ ਬੈਂਗਲੌਰ ਦੇ ਵਿੱਚ ਇੱਕ ਲੈਕਚਰ ਸੁਣਦਾ ਸੀ, ਉਹਦੇ ਵਿੱਚ ਉਹਨੇ ਇਹ ਕਿਹਾ ਸੀ ਕਿ ਜਦੋਂ ਦਰਬਾਰ ਸਾਹਿਬ ਦੇ ਉੱਤੇ ਹਮਲਾ ਹੁੰਦਾ, ਤੇ ਕਹਿੰਦਾ ਮੈਂ ਬੜੇ ਸਿੱਖ ਰੋਂਦੇ ਵੇਖੇ ਉਸ ਟਾਈਮ ਦੇ ਉੱਤੇ, ਤੇ ਆਪਾਂ ਹੁਣ ਮੇਕ ਸ਼ੋਰ ਇਹ ਕਰਨਾ ਵੀ ਬੜੇ ਬੇਵੱਸ ਜਿਹੇ ਹੋ ਗਏ ਸੀ ਨਾ, ਕਿਉਂਕਿ ਇੱਕ ਬਹੁਤ ਵੱਡਾ ਹਿੱਸਾ ਸਿੱਖਾਂ ਦਾ, ਭਾਵੇਂ ਸੰਤ ਜਰਨੈਲ ਸਿੰਘ ਦਾ ਉਭਾਰ ਵੀ ਸੀ, ਸਭ ਕੁਛ ਹੈਗਾ ਸੀ, ਉਹ ਇਨਫੋਰਮੇਸ਼ਨ ਭੇਜਦੇ ਸੀ ਕਿ ਸਿੱਖਾਂ ਨਾਲ ਧੱਕਾ ਕਿੱਦਾਂ ਹੁੰਦਾ, ਮੰਜੀ ਸਾਹਿਬ ਦੀਵਾਨ ਹਾਲ ਤੇ ਲੈਕਚਰ ਹੁੰਦੇ ਸੀ, ਪਰ ਫਿਰ ਵੀ ਇੱਕ ਸਿੱਖਾਂ ਦਾ ਵੱਡਾ ਹਿੱਸਾ ਇਹ ਸੋਚਦਾ ਰਿਹਾ ਉਸ ਸਮੇਂ ਦੇ ਉੱਤੇ ਕਿ ਦੇਸ਼ ਆਜ਼ਾਦ ਹੋ ਗਿਆ, 80% ਕੁਰਬਾਨੀਆਂ ਆਪਾਂ ਦਿੱਤੀਆਂ, ਤੇ ਸਿੱਖ ਦਰਬਾਰ ਸਾਹਿਬ ਦੇ ਉੱਤੇ ਕਿੱਦਾਂ ਹਮਲਾ ਹੋ ਜਾਊਗਾ, ਕਿਉਂਕਿ ਅੰਗਰੇਜ਼ਾਂ ਦਾ ਵੀ 99 ਸਾਲ ਪੰਜਾਬ ਉੱਤੇ ਰਾਜ ਰਿਹਾ। ਮੋਰਚੇ ਦਰਬਾਰ ਸਾਹਿਬ ਤੋਂ ਚੱਲਦੇ ਰਹੇ ਆ, ਸਭ ਕੁਛ, ਧਰਮ ਯੁੱਧ ਮੋਰਚਾ, ਚਾਬੀਆਂ ਵਾਲਾ ਮੋਰਚਾ, ਹੈ ਨਾ, ਕਿੰਨੇ ਹੋਰ ਮੋਰਚੇ ਦਰਬਾਰ ਸਾਹਿਬ ਤੋਂ ਅਕਾਲ ਤਖਤ ਸਾਹਿਬ ਤੋਂ ਚੱਲਦੇ ਰਹੇ। ਕਦੇ ਉਹਨਾਂ ਦਰਬਾਰ ਸਾਹਿਬ ਫੌਜ ਨਹੀਂ ਭੇਜੀ, ਨਾ ਕਦੇ ਦਰਬਾਰ ਸਾਹਿਬ ਤੇ ਹਮਲਾ ਹੋਇਆ। ਤੇ ਕਹਿੰਦੇ ਜੇ ਅੰਗਰੇਜ਼ਾਂ ਨੇ ਨਹੀਂ ਭੇਜੀ ਤੇ ਆਪਣੇ ਆਏ ਤਾਂ ਇਹ ਇੱਕ ਸ਼ੌਕ ਸੀ ਨਾ, ਕਮਿਊਨਿਟੀ ਨੂੰ ਡਿਸਬਿਲੀਵ ਸੀ, ਇਹ ਕਿੱਦਾਂ ਮੰਨ ਨਹੀਂ ਸੀ ਸਕਦੇ ਵੀ ਇਹ ਚੀਜ਼ ਜਿਹੜੀ ਉਹ। ਹਾਂ, ਸੋ ਇੱਕ ਤਾਂ ਸ਼ੌਕ ਦੇ ਵਿੱਚ ਹੀ ਸਿੱਖ ਕਮਿਊਨਿਟੀ ਸਾਰੀ ਦੀ ਸਾਰੀ, ਹੈ ਨਾ, ਸਿੱਖ ਦੁਨੀਆ ਭਰ ਦੇ ਵਿੱਚ, ਤੇ ਦੂਸਰੀ ਚੀਜ਼ ਕਿ ਆਪਣੇ ਲੋਕਾਂ ਨੇ ਸੋ ਸ਼ੌਕ, ਡਿਸਬਲੀਫ, ਸੋ ਸਾਰੀਆਂ ਚੀਜ਼ਾਂ ਜੂਨ 84 ਦੇ ਹਮਲੇ ਬਾਅਦ ਉਹ ਉਸ ਟਾਈਮ ਦੇ ਉੱਤੇ ਇਕੱਠੀਆਂ ਹੋਈਆਂ, ਜਿਹਦੇ ਕਰਕੇ ਲੋਕ ਬਹੁਤ ਬੇਵੱਸ ਤੇ ਲਾਚਾਰ ਹੋ ਕੇ ਰੋਂਦੇ ਵੇਖੇ। ਬਿਲਕੁਲ। ਸੋ ਹੁਣ ਆਪਾਂ ਇਹ ਸਾਰੀ ਗੱਲਬਾਤ ਇੱਥੇ ਘਰ ਦਾ ਮਸਲਾ ਜਾਂ ਸਿਲਸਿਲਾ ਇਹ ਆ ਕਿ ਆਪਾਂ ਉਹ ਮੇਕ ਸ਼ੋਰ ਕਰਨਾ ਕਿ ਉਹ ਤਰ੍ਹਾਂ ਧੱਕਾ ਦੁਬਾਰਾ ਹੋ ਨਾ ਸਕੇ ਜਿਹਦੇ ਵਿੱਚ ਅਸੀਂ ਲਾਚਾਰੀ ਦੇ ਹਾਲਤ ਵਿੱਚ ਹੋਈਏ। ਬਿਲਕੁਲ। ਅੱਜ ਵੀ ਨਾ ਟੈਕਨੋਲੋਜੀ ਦੇ ਪੱਖ ਤੋਂ ਜੇ ਇਸ ਦੀ ਦ੍ਰਿਸ਼ ਤੋਂ ਦੇਖੀਏ ਤੇ ਜਿੱਦਾਂ ਤੁਸੀਂ ਕਿਹਾ ਵੀ ਕਰੋੜਾਂ ਹੀ ਲੋਕਾਂ ਦਾ, ਅਰਬਾਂ ਹੀ ਰੁਪਈਏ ਜਿਹੜਾ ਟੈਕਸ ਪੇਅਰ ਮਨੀ ਆ ਉਹਨਾਂ ਦੇ ਕੋਲ ਆ, ਉਹ ਸਟੇਟ ਦੇ ਕੋਲ ਸੰਦ ਬਹੁਤ ਨੇ। ਅੱਜ ਵੀ ਟੈਕਨੋਲੋਜੀ ਦੇ ਪੱਖ ਦੇ ਉੱਤੇ ਬਹੁਤ ਕੁਛ ਹੋ ਰਿਹਾ ਆ। ਡਿਸਇਨਫੋਰਮੇਸ਼ਨ, ਮਿਸਇਨਫੋਰਮੇਸ਼ਨ, ਹੋਰ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਆ, ਜਿਹੜੀਆਂ ਸਿੱਖ ਆਰਗੇਨਾਈਜੇਸ਼ਨ ਉਹਨਾਂ ਨੂੰ ਮਾੜੇ ਰੂਪ ਦੇ ਵਿੱਚ ਪੇਸ਼ ਕਰਨਾ, ਉਹ ਜਿਹੜਾ ਉਹ ਚੱਲ ਰਿਹਾ। ਦੇਖੋ ਸਿੱਖਾਂ ਦਾ ਜ਼ੋਰ ਬਹੁਤ ਲੱਗ ਰਿਹਾ ਟੈਕਨੋਲੋਜੀ ਦੇ ਖੇਤਰ ਦੇ ਵਿੱਚ ਵੀ, ਇਸ ਉੱਤੇ ਵੀ ਜਿਹੜੀ ਮਿਸਇਨਫੋਰਮੇਸ਼ਨ, ਡਿਸਇਨਫੋਰਮੇਸ਼ਨ ਨੂੰ ਜਿਹੜਾ ਉਹ ਫਾਈਟ ਕਰਨਾ, ਕਿੱਦਾਂ ਕਰਨਾ, ਕਿਵੇਂ ਕਰਨਾ। ਸੋ ਆਪਾਂ ਨੂੰ ਇਹ ਸਾਂਝੇ ਤੌਰ ਦੇ ਉੱਤੇ ਜਿਹੜੇ ਵੀ ਲੋਕ ਆ ਉਹਨਾਂ ਨੂੰ ਮਿਲ ਜੁਲ ਕੇ ਇਸ ਦੇ ਉੱਤੇ ਕਲੀਅਰ ਹੋਣਾ ਚਾਹੀਦਾ। ਇੱਕ ਤਾਂ ਅਜਿਹੀਆਂ ਚੀਜ਼ਾਂ 'ਚ ਜਿਹੜੇ ਹੁਣ ਅਜੇ ਵੀ ਜਿਹੜੇ ਤਕਰੀਬਨ ਹੁਣ ਦੇਖੋ 40 ਸਾਲ ਹੋਣ ਵਾਲੇ, 39 ਸਾਲ ਹੋ ਗਏ, 39 ਸਾਲ ਹੋ ਗਏ। ਅਗਲੇ ਸਾਲ ਜਿਹੜਾ 40ਵੀਂ ਜਿਹੜਾ ਆ ਉਹ ਸਾਲ ਹੋਣਾ ਆ ਉਸ ਹਮਲੇ ਦਾ। ਅਜੇ ਵੀ ਜਿਹੜੇ ਲੋਕ ਉਹੀ ਪੁਰਾਣੇ ਸਵਾਲਾਂ ਦੇ, ਜਿਹਦੇ ਜਵਾਬ ਦਿੱਤਿਆਂ ਨੂੰ ਕਈ ਵਰੇ ਜਿਹੜੇ ਹੋ ਗਏ, ਦਹਾਕਿਆਂ ਦੇ ਦਹਾਕੇ ਜਿਹੜੇ ਹੋ ਗਏ, ਅਜੇ ਵੀ ਸੇਮ ਸਵਾਲ ਕਰੀ ਜਾਂਦੇ ਆ। ਉਹ ਇਸੇ ਮਿਸਇਨਫੋਰਮੇਸ਼ਨ ਦੇ ਜ਼ਰੀਏ
ਗਲਤ ਇਨਫੋਰਮੇਸ਼ਨ ਦੇ ਜ਼ਰੀਏ ਟੈਕਨੋਲੋਜੀ ਦੇ ਸਹਾਰੇ ਦੇ ਨਾਲ ਤੁਹਾਡੇ ਮਨਾਂ ਦੇ ਵਿੱਚ ਸ਼ੱਕ ਪੈਦਾ ਕਰ ਰਹੇ ਆ। ਪਰ ਆਪਾਂ ਨੂੰ ਆਪਣੇ ਇਸ ਚੀਜ਼ ਦੇ ਵਿੱਚ ਦ੍ਰਿੜਤਾ ਦੇ ਨਾਲ ਵਿਸ਼ਵਾਸ 'ਚ ਰੱਖ ਕੇ ਅੱਗੇ ਜਿਹੜਾ ਉਹ ਚੱਲਣਾ ਪੈਣਾ ਆ, ਕਿਉਂਕਿ ਇੱਕ ਪੱਖ ਤੋਂ ਕੋਈ ਵੀ ਚੀਜ਼ ਤੁਸੀਂ ਦਿਖਾਈ ਜਾਓਗੇ, ਨਾਲੇ ਗੈਸ ਲਾਈਟਿੰਗ ਕਰਨੀ ਅੱਜ ਕੱਲ੍ਹ ਆਸਾਨ ਬਹੁਤ ਆਸਾਨ ਹੋ ਗਈ। ਉਹ ਹੁਣ ਉਹ ਚੀਜ਼ ਚੱਲਦੀ ਹੋਈ ਉਹੀ ਆ, ਵਿਕਟਮ ਨੂੰ ਹੀ ਜਿਹੜਾ ਦੋਸ਼ੀ ਪੇਸ਼ ਕਰਕੇ ਉਹ ਕਰੀ ਜਾਓ। ਸੋ ਇੱਦਾਂ ਜਿਹੜੀਆਂ ਚੀਜ਼ਾਂ ਜਿਹੜੀਆਂ ਉਹ ਚੱਲਦੀਆਂ। ਬਾਕੀ ਇਹ ਨਹੀਂ ਹੈ ਵੀ ਅਸੀਂ ਕੋਈ ਵਿਕਟਮ ਆ, ਵਿਕਟਮ ਵਾਲੀ ਇਹ ਜਿਹੜੀ ਉਹਦੇ ਵਿੱਚੋਂ ਨਿਕਲ ਕੇ ਵੀ ਭਾਈ ਜੋ ਕੀਤਾ ਉਹ ਠੀਕ ਸੀਗਾ, ਉਹ ਉਸ ਟਾਈਮ ਦੇ ਉੱਤੇ ਵਾਜਿਬ ਸੀਗਾ, ਇਹ ਸਿੰਘਾਂ ਦਾ ਉਦੋਂ ਬਣਦਾ ਸੀਗਾ, ਇਹ ਕਰਦਾ ਹੀ ਸੀਗਾ। ਇਹ ਜੁਝਾਰੂਪਨ ਅੱਜ ਦਾ ਨਹੀਂ ਹੈ, ਇਹ ਨਹੀਂ ਹੈ ਵੀ ਸਿਰਫ 80 ਦੇ ਦਹਾਕੇ 'ਚ ਆਇਆ ਸੀ, ਇਹ ਪਿਛਲੇ ਕਈ ਸਦੀਆਂ ਦੇ ਇਤਿਹਾਸ ਦੇ ਵਿੱਚੋਂ ਨਿਕਲ ਕੇ ਉਹ ਚੀਜ਼ ਜਿਹੜੀ ਉਹ ਹੋਈ ਸੀ। ਸੋ ਆਪਾਂ ਨੂੰ ਇੱਥੋਂ ਅੱਗੇ ਵਧਣਾ ਚਾਹੀਦਾ। ਅਤੇ ਹੁਣ ਮਿਸ ਇਨਫੋਰਮੇਸ਼ਨ ਨੂੰ ਫਾਈਟ ਕਰਨ ਦੇ ਲਈ ਆਪਾਂ ਨੂੰ ਅੱਜ ਦੀ ਮੌਜੂਦਾ ਟੈਕਨੋਲੋਜੀ ਦਾ ਸਹਾਰਾ ਲੈਂਦੇ ਹੋਏ ਪੁਰਾਣੀਆਂ ਜਿਹੜੀਆਂ ਚੀਜ਼ਾਂ ਆ ਉਸ ਦੇ ਹਵਾਲੇ ਦੇ ਕੇ ਉਹਨਾਂ ਨੂੰ ਫਾਈਟ ਕਰਨ ਦੀ ਜ਼ਰੂਰਤ ਹੈਗੀ ਆ ਜੀ। ਉੜਕ ਸੱਚ ਰਹੀ, ਜਿਹੜੀ ਸੱਚ ਹੁੰਦਾ ਉਹ ਤਾਂ ਸੱਚ ਹੀ ਰਹਿਣਾ। 100 ਪੜਦੇ ਪਾ ਲਓ ਉਹਦੇ ਉੱਤੇ, ਜਿਹੜਾ ਸੱਚ ਆ ਬਾਹਰ ਨਿਕਲ ਕੇ ਰਹਿੰਦਾ। ਅਤੇ ਹਰਮਿੰਦਰ ਆਪਾਂ ਇੱਥੇ ਇੱਕ ਹੁਣ ਬ੍ਰੇਕ ਲੈ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਦੇ ਵਿੱਚ ਟੈਕਨੋਲੋਜੀ ਦੇ ਖੇਤਰ ਦੇ ਵਿੱਚ ਅੱਜ ਬਹੁਤ ਸਾਰੀਆਂ ਜਿਹੜੀਆਂ ਖਬਰਾਂ ਹੋਰ ਵਾਪਰੀਆਂ। ਐਪਲ ਨੇ ਜਿਹੜੀ ਆਪਣੀ ਵਰਲਡ ਵਾਈਡ ਜਿਹੜੀ ਉਹ WWDC ਕਰਦੇ ਆ, ਨਵੇਂ ਪ੍ਰੋਡਕਟਸ ਅਤੇ ਨਵੀਆਂ ਸੋਫਟਵੇਅਰਸ ਅਤੇ ਹੋਰ ਸਾਰੀਆਂ ਚੀਜ਼ਾਂ, ਉਹਦੇ ਬਾਰੇ ਗੱਲ ਕਰਾਂਗੇ। ਟਵਿੱਟਰ ਦੇ ਨਵੇਂ ਬੌਸ ਜਿਹੜੇ ਉਹ ਆ ਰਹੇ ਆ। ਕੁਛ ਕ੍ਰਿਪਟੋ ਜਾਇੰਟਸ ਨੂੰ ਲੈ ਕੇ US ਵਾਲੇ ਉਹਨਾਂ ਉੱਤੇ ਕੁਛ ਚਾਰਜਿਸ ਲਾਉਣ ਬਾਰੇ ਗੱਲਬਾਤ ਕਰ ਰਹੇ ਹਾਂ। ਕੁਛ ਅਜਿਹੀਆਂ ਗੱਲਾਂ ਲੈ ਕੇ ਆਪਾਂ ਹਾਜ਼ਰ ਹੋਵਾਂਗੇ। ਜੁੜੇ ਰਹਿਣਾ ਇੱਦਾਂ ਹੀ ਪੰਜਾਬੀ ਰੇਡੀਓ USA ਜੀ। ਬ੍ਰੇਕ ਤੋਂ ਬਾਅਦ ਇੱਕ ਵਾਰੀ ਆਪ ਸਭ ਦਾ ਸਵਾਗਤ ਹੈ। ਸਰੋਤਿਓ, ਪ੍ਰੋਗਰਾਮ ਚੱਲ ਰਿਹਾ ਜੀ ਇਸ ਮੌਕੇ ਪੰਜਾਬੀ ਟੈਕ ਟਾਕ। ਹਰਵਿੰਦਰ ਸਿੰਘ ਜੀ, ਆਇਆਂ ਨੂੰ ਇੱਕ ਵਾਰੀ ਫਿਰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਰਾਜਕਨਵੀਰ ਸਿੰਘ ਤੇ ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਮਾਣਿਕ ਸਰੋਤਿਆਂ ਨੂੰ ਫਿਰ ਤੋਂ ਜੀ ਆਇਆਂ ਨੂੰ ਬ੍ਰੇਕ ਤੋਂ ਬਾਅਦ। ਹਰਵਿੰਦਰ, ਗੱਲਬਾਤ ਕਰਦੇ ਹਾਂ। ਐਪਲ ਦਾ ਕੋਈ ਵੀ ਲਾਂਚ ਹੁੰਦਾ ਆ, ਕੁਛ ਵੀ ਹੁੰਦਾ ਆ, ਦੁਨੀਆ ਦੀ ਜਿਹੜੀ ਉਹ ਨਜ਼ਰ ਉਸ ਉੱਤੇ ਰਹਿੰਦੀ ਆ। ਅਤੇ ਅੱਜ ਆਪਾਂ ਨੂੰ ਸਬੱਬੀ ਉਸੇ ਦਿਨ ਪ੍ਰੋਗਰਾਮ ਕਰਨ ਦਾ ਮੌਕਾ ਮਿਲਿਆ ਜਿੱਦਣ ਅੱਜ ਹੀ ਹੋਇਆ ਆ। ਹੁਣ ਤੋਂ ਬੇਸਿਕਲੀ ਕੁਛ ਘੰਟੇ ਪਹਿਲਾਂ ਇਹਨਾਂ ਦੀ 2 ਘੰਟੇ ਜਿਹੜੀ ਪ੍ਰੈਜੈਂਟੇਸ਼ਨ ਚੱਲੀ, ਜਿਹੜੀ WWDC ਵਰਲਡ ਵਾਈਡ ਡਿਵੈਲਪਰ ਕਮਿਊਨਿਟੀ 23 ਇਹ ਅੱਜ ਵਾਪਰੀ ਆ। ਉਹਨਾਂ ਨੇ ਉਹ ਕੀਤੇ ਆ ਨਵੇਂ ਪ੍ਰੋਡਕਟਸ, ਨਵੇਂ ਆਪਰੇਟਿੰਗ ਸਿਸਟਮਸ, ਆਂਕੜਿਆਂ ਨੂੰ ਇੱਧਰ ਉੱਧਰ ਕਰਕੇ ਜਿਹੜਾ ਦਿਖਾਉਣ ਦੀਆਂ ਜਿਹੜੀਆਂ ਗੱਲਾਂ ਐਪਲ ਅਕਸਰ ਜਾਣਿਆ ਜਾਂਦਾ ਆ, ਉਹ ਉਹਨਾਂ ਨੇ ਕੀਤੀਆਂ। ਅਤੇ ਜੇ ਆਪਾਂ ਗੱਲਬਾਤ ਕਰੀਏ ਤਾਂ ਮੈਨੂੰ ਲੱਗਦਾ ਸਭ ਤੋਂ ਅਹਿਮ, ਸਭ ਤੋਂ ਵੱਡੀ ਚੀਜ਼ ਅੱਜ ਉਹਨਾਂ ਨੇ ਐਲਾਨ ਕੀਤੀ ਆ, ਫੇਸਬੁੱਕ ਮੈਟਾ ਨੂੰ ਟੱਕਰ ਦੇਣ ਵਾਲੀ ਮਿਕਸਡ ਰਿਐਲਿਟੀ ਹੈਡਸੈਟ ਜੀ। ਕੀਮਤ ਉਹਦੀ ਬਹੁਤ ਜ਼ਿਆਦਾ ਆ ਦੂਜੇ ਦੇ ਜਿਹੜੇ ਉਹ ਮੁਕਾਬਲੇ, ਪਰ ਐਪਲ ਇਹ ਜਾਣਿਆ ਜਾਂਦਾ ਆ ਗੇਮ 'ਚ ਲੇਟ ਆਉਂਦੇ ਆ। ਅਤੇ ਪਰ ਇਹ ਕਹਿੰਦੇ ਆ ਜੀ ਅਸੀਂ ਜੀ ਸਭ ਕੁਝ ਟੈਸਟ ਕਰਕੇ ਆਏ ਹਾਂ ਅਤੇ ਟੌਪ ਦਾ ਪ੍ਰੋਡਕਟ ਜਿਹੜਾ ਉਹ ਲੈ ਕੇ ਆਏ ਹਾਂ। ਉਹ ਟੈਕਨੋਲੋਜੀ ਦੇ ਖੇਤਰ 'ਚ ਇਹ ਹੁੰਦਾ ਆ ਵੀ ਫਸਟ ਟੂ ਮਾਰਕੀਟ ਕੌਣ ਆ, ਟਾਈਮ ਟੂ ਮਾਰਕੀਟ ਜਿਹੜਾ ਇਹ ਆ। ਪਰ ਇਹ ਐਂਡ ਦੇ ਵਿੱਚ ਆਉਂਦੇ ਆ ਅਤੇ ਕਈ ਵਾਰੀ ਇਹ ਗੇਮ ਜਿਹੜੀ ਪੁੱਠੀ ਪਾ ਕੇ ਦੂਜਿਆਂ ਦੇ ਲਈ ਚਲੇ ਜਾਂਦੇ ਆ ਜੀ। ਬਿਲਕੁਲ। ਸੋ ਤੇ ਮਹਿੰਗਾ ਗਿਆ ਤਾਂ ਬੜੀ ਸਬਜੈਕਟਿਵ ਗੱਲ ਆ ਨਾ। ਹੁਣ ਕਹਿੰਦੇ ਤੇ ਆਈਫੋਨ ਵੀ ਬਹੁਤ ਮਹਿੰਗੇ ਸੀ ਹੈ ਨਾ ਬਾਕੀ ਫੋਨਾਂ ਦੇ ਹਿਸਾਬ ਨਾਲ, ਪਰ ਉਹਦੇ ਵਿੱਚ ਆਪਾਂ ਦੇਖਿਆ ਕਿ ਹਰ ਸਾਲ ਅਸੀਂ ਜਾਣਦੇ ਕਈ ਲੋਕ ਹੈ ਜਿਹੜੇ ਹਰ ਸਾਲ ਆਈਫੋਨ ਬਦਲਦੇ ਆ। ਸੋ ਸ਼ੌਂਕ ਦਾ ਮੁੱਲ ਕੋਈ ਨਹੀਂ। ਸੋ ਇਹ ਮਹਿੰਗਾ ਸਸਤੇ ਵਾਲੀ ਗੱਲ ਸਬਜੈਕਟਿਵ ਆ। ਸੋ ਉਹਦੇ ਵਿੱਚ ਜਿਹੜੀ ਤੁਸੀਂ ਪਹਿਲੇ ਮੈਂ ਸਬਜੈਕਟਿਵ ਦੇ ਨਾਲ ਨਾਲ ਫਿਰ ਵੀ ਕਈਆਂ ਦੀ ਤਨਖਾਹਾਂ 2-2 ਤਨਖਾਹਾਂ ਦੇ ਬਰਾਬਰ ਆ ਜਿਹੜਾ ਇਹਦਾ ਪ੍ਰਾਈਸ ਆ। ਚਲੋ ਇੱਕ ਹਾਸੇ ਵਾਲੀ ਗੱਲ ਕਰ ਲੈਣਾ ਨਾ ਵੀ ਆਈਫੋਨ ਤਾਂ ਕਿਡਨੀ ਦੇ ਬਰਾਬਰ ਆ। ਉਹੀ ਗੱਲ ਆ ਜੀ, ਅੰਗ ਵੇਚ ਕੇ ਹੀ ਜਿਹੜਾ ਉਹ ਕੁਛ ਨਾ ਕੁਛ ਮਿਲਣਾ ਇਹਦਾ ਜੀ। ਸੋ ਆਪਾਂ ਜਿਹੜੇ ਨਵੇਂ ਵਰਚੁਅਲ ਰਿਐਲਿਟੀ ਹੈਡਸੈਟਸ ਦੀ ਗੱਲ ਕਰਦੇ ਹਾਂ ਤੇ ਮੈਟਾ ਸਾਨੂੰ ਸਾਰਿਆਂ ਨੂੰ ਪਤਾ, ਤਕਰੀਬਨ ਪਹਿਲਾਂ ਵੀ ਆਪਾਂ ਸ਼ੋਅ ਦੇ ਵਿੱਚ ਗੱਲ ਕਰਦੇ ਹਾਂ ਕਿ $10 ਬਿਲੀਅਨ ਸਾਲਾਨਾ ਵਰਚੁਅਲ ਰਿਐਲਿਟੀ ਉੱਤੇ ਜਾਂ ਇਹਦੇ ਸੰਬੰਧ ਦੇ ਵਿੱਚ ਮੈਟਾਵਰਸ ਉੱਪਰ ਖਰਚ ਕਰਦੇ ਆ। ਸੋ ਇਹਦੇ ਬਾਰੇ ਕਨਸੂਆਂ ਤੇ ਕਾਫੀ ਚਿਰ ਤੋਂ ਸੀ ਕਿ ਜਿਹੜਾ ਐਪਲ ਵੀ ਇਹਦੇ ਉੱਤੇ ਕੰਮ ਕਰ ਰਿਹਾ ਹੈ ਨਾ। ਸੋ ਉਹਨਾਂ ਵੀ ਆਪਣੇ ਜਿਹੜੇ ਹੈਡਸੈਟ ਆ ਉਹ ਕੱਢੇ ਆ। ਸੋ ਉਹਦੇ ਵਿੱਚ ਕਾਫੀ ਜਿਹੜੇ ਨਵੇਂ ਫੀਚਰ ਆ ਰਾਜ ਕਰਨ ਜਿਹੜੇ ਕਿ ਆਮ ਹਿੱਸਿਆਂ ਦੇ ਵਿੱਚ ਨਹੀਂ ਅਵੇਲੇਬਲ, ਜਾਂ ਉਹ ਨਵੇਂ ਕਹਿੰਦੇ ਕਿ ਨਵੇਂ ਅਸੀਂ ਲੈ ਕੇ ਆਏ ਹਾਂ। ਉਹਦੇ ਵਿੱਚ ਇਹ ਆ ਕਿ ਤੁਸੀਂ ਉਹ ਜਿਹੜੀ ਐਨਕ ਹੀ ਕਹਿ ਸਕਦੇ ਹੋ। ਸੋ ਹੈਡਸੈਟ ਤੇ ਐਨਕ ਵਾਂਗੂ ਦੇਖਦੇ ਆ, ਅੱਖਾਂ ਉੱਤੇ ਲਾਓ ਤੇ ਕੰਨਾਂ ਦੇ ਨਾਲ ਤੁਸੀਂ ਚੀਜ਼ ਨੂੰ ਸੁਣ ਸਕਦੇ ਹੋ।
ਓਕੂਲਸ ਸੀਗਾ ਇਹਦੇ ਇਕੁਇਵਲੈਂਟ ਪਹਿਲਾਂ ਜਿਹੜੀ ਕੰਪਨੀ ਜਿਹਨੂੰ ਮੈਟਾ ਨੇ ਬਾਅਦ 'ਚ ਖਰੀਦ ਲਿਆ ਸੀਗਾ, ਰਾਈਟ? ਜੀ। ਸੋ ਉਹਦੇ ਵਿੱਚ ਬੜੀ ਮੈਂ ਸਰੋਤਿਆਂ ਦੀ ਜਾਣਕਾਰੀ ਦੇ ਲਈ ਦੱਸ ਦੇਵਾਂ ਕਿ ਜਿਹੜੀ ਨਵੀਆਂ ਕੁਛ ਚੀਜ਼ਾਂ ਉਹਨਾਂ ਇਹ ਕੀਤੀਆਂ ਕਿ ਲਾਂਚ ਦੇ ਵਿੱਚ ਉਹਨਾਂ ਦੱਸਿਆ ਕਿ ਜਿਹੜੇ ਯੂਜ਼ਰ ਆ ਹੈ ਨਾ, ਉਹ ਜਿੱਦਾਂ ਅਸੀਂ ਅਡੋਬ ਫੋਟੋਸ਼ਾਪ ਹੋ ਗਿਆ ਜਾਂ ਅਡੋਬੀ ਦੇ ਹੋਰ ਚੀਜ਼ਾਂ ਹੋ ਗਈਆਂ, ਉਹਨੂੰ ਹੈਡਸੈਟ ਨੂੰ ਲਾ ਕੇ ਤੇ ਤੁਸੀਂ ਹੱਥ ਦੇ ਨਾਲ ਚੀਜ਼ਾਂ ਨੂੰ ਫੋਟੋ ਐਡਿਟ ਕਰ ਸਕਦੇ ਹੋ। ਠੀਕ ਆ, ਸੋ ਇੱਕ ਵਾਕਈ ਜਿਹੜੀ ਵਰਚੁਅਲ ਰਿਐਲਿਟੀ ਦੇ ਵਿੱਚ ਵਾਕਈ ਇੱਕ ਮੇਜਰ ਸਟੈਪ ਆ। ਇਹ ਦੱਸਦੀ ਜਾਈ ਕਿ ਜਿਹੜਾ ਜੋ ਚੱਲ ਰਿਹਾ ਸੀ ਮਾਰਕੀਟ ਦੇ ਵਿੱਚ, ਉਹਦੇ ਵਿੱਚ ਇਹ ਸੀ ਕਿ ਇਹ ਜਿਹੜਾ ਪ੍ਰੋਡਕਟ ਆ 2024 ਦੇ ਵਿੱਚ ਲਾਂਚ ਹੋਏਗਾ, ਇਹ ਮੰਨਿਆ ਜਾ ਰਿਹਾ ਸੀ। ਪਰ ਇਹ 2023 ਦੇ ਵਿੱਚ ਉਹਨੂੰ ਲਾਂਚ ਕਰਕੇ ਸਾਰਿਆਂ ਨੂੰ ਕੰਪੀਟੀਸ਼ਨ ਦੇ ਵਿੱਚ ਥੋੜ੍ਹਾ ਜਿਹਾ ਕੀਤਾ, ਕਿਉਂਕਿ ਉਹਨਾਂ ਲੱਗਦਾ ਸ਼ਾਇਦ ਕੰਪੀਟੀਸ਼ਨ ਦੇ ਵਿੱਚ ਐਜ ਰੱਖਣ ਲਈ ਕੁਛ ਨਾ ਕੁਛ ਤੇ ਇੱਦਾਂ ਦੇ ਫੀਚਰ ਆਪਾਂ ਨੂੰ ਦੇਣੇ ਪੈਣੇ ਆ, ਖਾਸ ਤੌਰ 'ਤੇ ਜੇ ਮਹਿੰਗੇ ਹੋਣਗੇ ਆਈਫੋਨ ਵੀ ਜਿਹੜੇ ਬਾਕੀਆਂ ਕੋਲ ਨਹੀਂ ਹੈਗੇ। ਇੱਕ ਸਲੀਕ ਲੁੱਕ, ਐਪਲ ਹਮੇਸ਼ਾ ਜਾਣਿਆ ਜਾਂਦਾ ਕਿ ਸਿੰਪਲ ਡਿਜ਼ਾਈਨ, ਸਿੰਪਲਿਸਿਟੀ ਇਨ ਡਿਜ਼ਾਈਨ, ਹੈ ਨਾ, ਲੈਸ ਕੰਪਲੀਕੇਸ਼ਨ। ਹੁਣ ਅਸੀਂ ਸਾਰੇ ਜਾਣੇ ਆਈਫੋਨ ਜਦੋਂ ਅਸੀਂ ਵਰਤੇ, ਆਪਾਂ ਕਿੰਨੀ ਟ੍ਰੇਨਿੰਗ ਲਈ ਆਈਫੋਨ ਵਰਤਣ ਨੂੰ, ਹੈ ਨਾ, ਆਪਣੇ ਬਜ਼ੁਰਗ ਵੀ ਬਣਾ ਸੌਖਾ ਹੀ ਹੁੰਦਾ ਵਰਤਣਾ ਜਦੋਂ ਇਸ ਕੰਪੈਰੀਟਿਵਲੀ ਜਿਹੜੇ ਬਾਕੀ ਫੋਨ ਹੁੰਦੇ ਆ, ਹੈ ਨਾ। ਸੋ ਉਹਦੇ ਵਿੱਚ ਹੋਰ ਵੀ ਜਿੱਦਾਂ ਵਰਤ ਸਕਦੇ ਹੋ, ਜਿੱਦਾਂ ਮਾਈਕਰੋਸਾਫਟ ਵਰਡ ਹੋ ਗਿਆ, ਐਕਸੈਲ ਹੋ ਗਿਆ, ਟੀਮ, ਜ਼ੂਮ, ਵੈਬਐਕਸ, ਹੈ ਨਾ, ਇੱਦਾਂ ਦੇ ਜਿਹੜੇ ਉਹ ਸਾਰੇ ਤੁਸੀਂ ਉਹਦੇ ਵਰਚੁਅਲ ਹੈਡਸੈਟ ਦੇ ਨਾਲ ਕਰ ਸਕਦੇ ਹੋ। ਅਤੇ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਉਹਦੇ ਵਿੱਚ ਵਰਚੁਅਲ ਹੈਡਸੈਟ ਦੇ ਵਿੱਚ ਪੋਸੀਬਲ ਹੋਣਗੀਆਂ। ਨਾਲ ਦੀ ਨਾਲ ਅਸੀਂ ਇਸ ਡਿਵੈਲਪਰ ਕਾਨਫਰੰਸ ਦੀ ਗੱਲ ਕਰਦੇ ਹਾਂ ਅਤੇ ਇਹਦੇ ਵਿੱਚ ਹੋਰ ਕਿਹੜੇ ਨਵੇਂ ਚੀਜ਼ਾਂ ਲਾਂਚ ਹੋਈ, ਕਿਉਂਕਿ ਸਾਰਾ ਜਿਹੜਾ ਫੋਕਸ ਆ ਉਹਨਾਂ ਦੇ ਵਰਚੁਅਲ ਰਿਐਲਿਟੀ ਹੈਡਸੈਟ ਲੈ ਗਏ, ਪਰ ਨਾਲ ਦੀ ਨਾਲ ਉਸ ਦੇ ਬਾਅਦ ਵਧਣ ਤੋਂ ਪਹਿਲਾਂ ਮੈਂ ਇੱਕ ਵਾਰੀ ਜਿਹੜਾ ਉਹ ਦੱਸ ਦਈਏ ਵੀ ਉਹਨਾਂ ਨੇ ਜਿਹੜਾ ਪ੍ਰਾਈਸ ਇਹਦਾ $3500 ਰੱਖਿਆ ਆ। ਸੋ ਤਾਂ ਹੀ ਜਿਹੜਾ ਉਹ ਕਹਿ ਰਹੇ ਸੀ। ਦੂਜੇ ਪਾਸੇ ਜਿਹੜਾ ਕੁਐਸਟ 3 ਆ ਮੈਟਾ ਦਾ ਇਕੁਇਵਲੈਂਟ, ਉਹ $499 ਆ। ਸੋ ਫਰਕ ਬਹੁਤ ਜ਼ਿਆਦਾ ਆ। ਸੋ ਇੱਕ ਪਾਸੇ 500, ਇੱਕ ਪਾਸੇ 3500। 3499 ਵਰਸਸ 499 ਹੈ ਨਾ, ਫਰਕ ਬਹੁਤ 3000 ਦਾ ਸਿੱਧਾ ਹੀ ਫਰਕ ਜਿਹੜਾ ਉਹ ਹੈਗਾ। ਸੋ ਉਹ ਕਿੰਨਾ ਕੁ ਵਧੀਆ ਸੀਗਾ, ਉਹਦੀ ਕਿੰਨੀ ਕੁ ਡਿਮਾਂਡ ਸੀ, ਕੀ ਐਪਲ ਇਹ ਪ੍ਰੋਡਕਟ ਲੈ ਕੇ ਆਉਣ ਦੇ ਨਾਲ ਐਕਚੁਅਲ 'ਚ ਲੋਕ ਇਸ ਬੈਂਡ ਵੈਗਨ ਦੇ ਉੱਤੇ ਚੜ੍ਹਨ ਜਾ ਰਹੇ ਆ। ਆਗੂਮੈਂਟਿਡ ਮਿਕਸਡ ਰਿਐਲਿਟੀ, ਵਰਚੁਅਲ ਰਿਐਲਿਟੀ, ਇਹਦੇ ਵਿੱਚ ਓਬਵੀਅਸਲੀ AI ਵੀ ਆ, ਲਾਈਡਰ ਆ, ਡੈਪਥ ਆ, ਇਹਨਾਂ ਨੇ ਕਈ ਚੀਜ਼ਾਂ ਇਸ ਵਿੱਚ ਨਾਲ ਅਨਾਊਂਸ ਕੀਤੀਆਂ। ਸੋ ਇਸ ਵਾਰ ਮੈਨੂੰ ਲੱਗਦਾ ਇੱਕ ਜਿਹੜਾ ਮੇਜਰ ਇਹ ਪ੍ਰੋਡਕਟ, ਜਿਹੜਾ ਫਿਜ਼ੀਕਲ ਨਵਾਂ ਪ੍ਰੋਡਕਟ, ਆਈ ਥਿੰਕ 2014 ਤੋਂ ਬਾਅਦ ਦੇ ਵਿੱਚ ਪਹਿਲੀ ਵਾਰੀ ਇਹਨਾਂ ਨੇ ਕੋਈ ਨਵਾਂ ਪ੍ਰੋਡਕਟ ਜਿਹੜਾ ਲਾਂਚ ਜਿਹੜਾ ਕੀਤਾ, ਨਹੀਂ ਤਾਂ ਦੂਜਿਆਂ ਨੂੰ ਹੀ ਅਪਡੇਟ ਜਿਹੜਾ ਉਹ ਕਰਦੇ ਰਹਿੰਦੇ ਆ। ਨਿਊ ਪ੍ਰੋਡਕਟ ਦੇ ਤੌਰ ਦੇ ਉੱਤੇ ਐਪਲ ਨੇ ਜਿਹੜਾ ਮਿਕਸਡ ਰਿਐਲਿਟੀ ਹੈਡਸੈਟ ਵਿਜ਼ਨ ਪ੍ਰੋ ਕਰਕੇ ਸ਼ਾਇਦ ਇਸ ਦਾ ਇਹਨਾਂ ਨੇ ਨਾਮ ਰੱਖਿਆ ਆ, ਅਤੇ ਉਹ ਲਾਂਚ ਕੀਤਾ ਆ। ਸੋ ਦੇਖਦੇ ਹਾਂ ਕਿੰਨਾ ਕਾਮਯਾਬ ਹੁੰਦਾ ਆ। ਉਹ ਇਹਨਾਂ ਦੀਆਂ ਹੋਰ ਵੀ ਬਹੁਤ ਸਾਰੀਆਂ ਮਹਿੰਗੀਆਂ ਚੀਜ਼ਾਂ ਚੱਲ ਰਹੀਆਂ ਆ, ਬਟ ਵੈਰੀ ਛੋਟੇ ਹਿੱਸੇ ਦੇ ਵਿੱਚ ਲੋਕਾਂ ਦੇ ਕੋਲ ਉਹ ਹਨ। ਹਰ ਇੱਕ ਦੀ ਪਹੁੰਚ ਤੋਂ ਬਾਹਰ ਹੀ ਆਪਾਂ ਇਸ ਨੂੰ ਹਾਲ ਦੀ ਘੜੀ 'ਤੇ ਮੰਨ ਸਕਦੇ ਹਾਂ। ਸੋ ਰਾਜਕਰਨ, ਜਦੋਂ ਤੁਸੀਂ ਗੱਲ ਕਹੀ ਕਿੰਨੇ ਕੁ ਪਾਪੂਲਰ ਹੋਣਗੇ, ਇਹਦਾ ਸਹੀ ਜਵਾਬ ਤੇ ਆਉਣ ਵਾਲੇ ਸਮੇਂ 'ਤੇ ਨਹੀਂ ਪਤਾ, ਪਰ ਜਦੋਂ ਅਸੀਂ ਚੀਜ਼ਾਂ ਦੀ ਜਾਂ ਕੋਈ ਡਿਵਾਈਸ ਦੀ ਗੱਲ ਕਰਦੇ ਹਾਂ ਤਾਂ ਉਹਦੇ ਦੋ ਚੀਜ਼ਾਂ ਹੁੰਦੀਆਂ ਉਹਦੇ 'ਚ। ਇੱਕ ਚੀਜ਼ ਹੁੰਦੀ ਆ ਉਹਦੀ ਵਰਤੋਂ, ਅਤੇ ਦੂਸਰੀ ਚੀਜ਼ ਹੁੰਦੀ ਆ ਜੋ ਅਸੀਂ ਆਮ ਤੌਰ 'ਤੇ ਵੇਖਿਆ, ਸੋਸ਼ਲ ਸਟੇਟਸ। ਹੁਣ ਇੱਕ ਘੜੀ ਆ, ਨੋਰਮਲ ਘੜੀ ਵੀ ਤੁਹਾਨੂੰ ਸਾਰੀ ਇਨਫੋਰਮੇਸ਼ਨ ਦੇ ਦਿੰਦੀ ਆ, ਪਰ ਐਪਲ ਵਾਚ ਆਮ ਫੋਨ ਤੋਂ ਵੀ ਤੁਸੀਂ ਕਾਲਾਂ ਕਰ ਸਕਦੇ ਹੋ, ਪਰ ਆਈਫੋਨ ਕਿਉਂ ਲੈਂਦੇ ਟੈਪਿੰਗ ਆ, ਹੈ ਨਾ, ਜਦ ਕਿ ਐਂਡਰੋਇਡ ਜਾਂ ਹੋਰ ਫੋਨ ਕਿੱਡੇ ਸਸਤੇ ਅਵੇਲੇਬਲ ਹੁੰਦੇ ਆ। ਸੋ ਇੱਕ ਸੋਸ਼ਲ ਸਟੇਟਸ ਅਤੇ ਦੂਸਰੀ ਜਿਹਦੀ ਉਹਦੀ ਐਕਚੁਅਲ ਯੂਜ਼ੇਜ, ਹੈ ਨਾ। ਜਿੱਦਾਂ ਹੁਣ ਟੈਕਨੋਲੋਜੀ ਦੇ ਪੱਖ ਤੋਂ ਵੀ ਆਪਾਂ ਕਹਿ ਸਕਦੇ ਹਾਂ ਵੀ ਇਹਦੇ ਵਿੱਚ ਦੇਖਿਆ ਗਿਆ ਆ, ਹਾਂ ਦੂਜੇ ਕੰਪਨੀਜ਼ ਹੁਣ ਕੈਚ ਅਪ ਕਰ ਰਹੀਆਂ ਆ, ਪਰ ਟੈਕਨੋਲੋਜੀ, ਹਾਰਡਵੇਅਰ, ਸੌਫਟਵੇਅਰ ਦੇ ਪੱਖ ਤੋਂ ਇਹ ਥੋੜ੍ਹੇ ਰੋਬਸਟ ਜਿਹੜੇ ਉਹ ਦੇਖੇ ਗਏ ਆ, ਈਜ਼ੀ ਟੂ ਯੂਜ਼ ਕੰਜ਼ਿਊਮਰ ਲੈਵਲ ਦੇ ਉੱਤੇ। ਅਤੇ ਆਪਾਂ ਦੇਖਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਤਾਂ ਲੋਕਾਂ ਦੇ ਉੱਤੇ ਡਿਪੈਂਡ ਕਰਦਾ ਨਾ ਕਿ ਲੋਕ ਵਰਚੁਅਲ ਰਿਐਲਿਟੀ ਦੇ ਵਿੱਚ ਕਿੰਨਾ ਜਾਣਾ ਚਾਹੁੰਦੇ ਆ, ਜਾਂ ਉਹਨਾਂ ਦਾ ਕੰਮ ਇਹਦੇ ਨਾਲ ਸੌਖਾ ਹੋ ਰਿਹਾ ਕਿ ਨਹੀਂ ਹੋ ਰਿਹਾ, ਹੈ ਨਾ। ਸੋ ਆਪਾਂ ਜਦੋਂ ਪ੍ਰੋਡਕਟਸ ਦੇ ਉੱਤੇ ਨਜ਼ਰ ਮਾਰੀਏ, ਹਾਂਜੀ ਹੁਣ ਜੀ ਆਪਾਂ ਜਦੋਂ ਆਮ ਤੌਰ ਦੇ ਉੱਤੇ ਇਹਨਾਂ ਦੀ ਗੱਲ ਕਰਦੇ ਹਾਂ ਤੇ ਦੋ ਤਰ੍ਹਾਂ ਦੇ ਕੰਜ਼ਿਊਮਰ ਹੁੰਦੇ ਆ। ਇੱਕ ਹੁੰਦੇ ਆ ਐਂਟਰਪ੍ਰਾਈਜ਼, ਇੱਕ ਹੁੰਦੇ ਆ ਆਪਣੇ ਜਿਹੜੇ ਰੀਟੇਲ ਕੰਜ਼ਿਊਮਰ। ਰੀਟੇਲ ਕੰਜ਼ਿਊਮਰ ਸਾਡੇ ਤੁਹਾਡੇ ਵਰਗੇ ਹੈ ਨਾ, ਤੇ ਐਂਟਰਪ੍ਰਾਈਜ਼ ਹੁੰਦੇ ਕੰਪਨੀਜ਼, ਜਿਹੜੀਆਂ ਵੱਡੀਆਂ ਕੰਪਨੀ ਜਿਨ੍ਹਾਂ ਦੀ ਬਾਇੰਗ ਪਾਵਰ ਕਾਫੀ ਹੁੰਦੀ, ਪ੍ਰੋਕਿਉਰਮੈਂਟ ਪਾਵਰ, ਹੈ ਨਾ। ਸੋ ਉਹ ਇਹਨੂੰ ਕਿੱਦਾਂ ਵਰਤਦੇ ਆ। ਸੋ ਮੈਨੂੰ ਲੱਗਦਾ ਕਿ ਜਿਹਦੇ ਵਿੱਚ ਜਿੱਦਾਂ ਤੁਸੀਂ ਇਹਦੇ ਵਿੱਚ ਕੁਛ ਫੀਚਰਸ ਦੀ ਆਪਾਂ ਪਹਿਲਾਂ ਗੱਲ ਕੀਤੀ ਕਿ ਫੋਟੋ ਐਡੀਟਿੰਗ, ਹੈ ਨਾ, ਵੀਡੀਓ ਐਡੀਟਿੰਗ ਦੀ, ਫੋਟੋ ਐਡੀਟਿੰਗ ਦੀ ਗੱਲ ਹੋ ਗਈ, ਫਿਰ ਟੀਮ ਮੀਟਿੰਗ, ਮਾਈਕਰੋਸਾਫਟ ਵਰਡ, ਐਕਸੈਲ,
ਮਾਈਕਰੋਸਾਫਟ ਟੀਮਸ, ਵੈਬਐਕਸ, ਜਿਹੜੇ ਕਾਨਫਰੰਸਿੰਗ ਦੇ ਜਿਹੜੇ ਸੌਫਟਵੇਅਰ ਹੁੰਦੇ ਆ ਉਹਨਾਂ ਨੂੰ ਵਿੱਚ ਲਿਆਉਣ ਦਾ ਮੇਰਾ ਮਕਸਦ ਇਹਨਾਂ ਦਾ ਜੋ ਦੇਖਣ ਨੂੰ ਲੱਗਦਾ ਉਹ ਲੱਗਦਾ ਕਿ ਦੀ ਐਂਟਰਪ੍ਰਾਈਜ਼ ਸਾਈਡ ਦੇ ਉੱਤੇ ਇਹਦੀ ਜਿਹੜੀ ਬਾਇੰਗ ਆ ਉਹ ਵੀ ਹੋਵੇ। ਸੋ ਉਹਨੂੰ ਉਸ ਮਾਰਕੀਟ ਨੂੰ ਇਹਨੂੰ ਹਿੱਟ ਕਰਨ ਦੀ ਕੋਸ਼ਿਸ਼ ਕੀਤੀ। ਸੋ ਆਈ ਥਿੰਕ ਪ੍ਰੋਡਕਟ ਡਿਵੈਲਪਮੈਂਟ ਦੀ ਵਰਤੋਂ ਦੇ ਲਈ ਆਈ ਥਿੰਕ ਇਸ ਨੂੰ ਜ਼ਿਆਦਾ ਵਰਤਣ ਵੱਲ ਨੂੰ ਜਿਹੜਾ ਉਹ ਹੈਗਾ। ਇੱਕ ਚੀਜ਼ ਹੋਰ ਹੋਈ ਹੈ, ਡਿਜ਼ਨੀ ਦੇ ਨਾਲ ਇਹਨਾਂ ਦੀ ਕੋਲੈਬੋਰੇਸ਼ਨ ਹੋ ਗਈ ਜੀ। ਜਿਹੜਾ ਡਿਜ਼ਨੀ ਪਲੱਸ ਆ ਉਹ ਜਿਹੜੇ ਵਿਜ਼ਨਸ ਪ੍ਰੋ ਆਗਮੈਂਟਿਡ ਰਿਐਲਿਟੀ ਹੈਡਸੈਟ ਆ ਇਹਦੇ ਵਿੱਚ ਅਵੇਲੇਬਲ ਹੋਣਾ ਆ। ਇਹ ਫੁੱਲੀ 3D ਇੰਟਰਫੇਸ ਆ। ਇਹਦੇ ਵਿੱਚ ਇੱਕ ਨਵਾਂ ਫੀਚਰ ਆਈ ਸਾਈਟ ਕਰਕੇ ਉਹਨਾਂ ਨੇ ਕੀਤਾ ਹੈ। ਹਾਰਡਵੇਅਰ ਇਸ ਫੀਚਰ ਦੀ ਵਰਤੋਂ ਕਰਦਾ ਹੈ। ਫਰੰਟ ਫੇਸਿੰਗ ਡਿਸਪਲੇ, ਇਹ ਤੁਹਾਡੀਆਂ ਅੱਖਾਂ ਜਿਹੜੀਆਂ ਦੂਜੇ ਪਾਸੇ ਆ, ਜਿਹੜੇ ਮੋਹਰੇ ਤੋਂ ਤੁਸੀਂ ਐਨਕ ਲਾਈ ਹੋਣੀ ਹੈ ਇੱਦਾਂ, ਪਰ ਉਸ ਦੇ ਬਾਹਰ ਜਿਹੜੀ ਸਕਰੀਨ ਉਹਦੇ 'ਤੇ ਤੁਹਾਡੇ ਡੇਲੇ ਅੱਖਾਂ ਜਿਹੜੀਆਂ ਆ ਉਹ ਨਜ਼ਰ ਆਉਣਗੀਆਂ। ਸੋ ਸੋ ਇਹ ਕੁਛ ਨਾ ਕੁਛ ਡਿਫਰੈਂਟ ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਉਹ ਕਰਦੇ ਆ। ਆਪਾਂ ਟੈਕਨੋਲੋਜੀ ਦੇ ਫਾਇਦੇ ਨੁਕਸਾਨਾਂ ਦੀ ਗੱਲ ਕਰਦੇ ਰਹੇ ਹਾਂ। ਇਹ ਲੋਕਾਂ ਦੇ ਅੱਖਾਂ ਦੇ ਉੱਤੇ ਲਾ ਕੇ ਕੀ ਪੱਕੇ ਹੁਣ ਅੰਦਰ ਤਾਂ ਬੈਠੇ ਆ, ਸੋਸ਼ਲੀ ਔਕਵਰਡ ਤਾਂ ਹੋਏ ਸੀਗੇ, ਅਤੇ ਹੁਣ ਕੀ ਐਨਕਾਂ ਦੇ ਪਿੱਛੇ ਰਹਿ ਜਾਣਗੇ? ਇਹ ਕੋਈ ਨਵੇਂ ਸਵਾਲ ਜਿਹੜੇ ਉਸ ਤੋਂ ਬਾਅਦ 'ਚ ਉੱਠਣਗੇ। ਬਿਲਕੁਲ ਉੱਠਣਗੇ। ਬਾਕੀ ਇਹਦਾ ਜਵਾਬ ਵੀ ਜਿੱਦਾਂ ਪਹਿਲਾਂ ਦੱਸਿਆ ਕਿ ਆਉਣ ਵਾਲੇ ਸਮੇਂ 'ਚ ਪਤਾ ਲੱਗਿਆ। ਸੋਸ਼ਲ ਮੀਡੀਆ ਦਾ ਇੰਪੈਕਟ ਕੀ ਹੋਇਆ ਤਕਰੀਬਨ 15 ਸਾਲ ਬਾਅਦ ਪਤਾ ਲੱਗਾ। ਇਹਦਾ ਕੀ ਇੰਪੈਕਟ ਹੋਊਗਾ ਸ਼ਾਇਦ 15 ਸਾਲ ਤੋਂ ਹੀ ਲੱਗਣਗੇ, ਪਰ ਮੈਨੂੰ ਲੱਗਦਾ ਵੀ ਕੁਛ ਸਾਲਾਂ ਦੇ ਵਿੱਚ ਆਪਾਂ ਨੂੰ ਇਹਦਾ ਅੰਦਾਜ਼ਾ ਲੱਗ ਜਾਊਗਾ। ਪਰ ਇੱਕ ਚੀਜ਼ ਪੱਕੀ ਹੈ ਕਿ ਜਦੋਂ ਤੁਸੀਂ ਹਿਊਮਨ ਇੰਟਰੈਕਸ਼ਨ, ਨੇਚਰ ਇੰਟਰੈਕਸ਼ਨ ਤੋਂ ਥੋੜ੍ਹਾ ਜਿਹਾ ਘੱਟ ਜਾਂਦੇ ਹੋ ਤਾਂ ਫਿਰ ਤੁਹਾਡੇ ਬਿਹੇਵੀਅਰ ਵਿੱਚ ਫਰਕ ਤਾਂ ਪੈਂਦਾ ਹੀ ਆ। ਬਿਲਕੁਲ। ਇਹਦੇ ਨਾਲ ਦੋ ਚੀਜ਼ਾਂ ਹੋਰ ਹੋਈਆਂ ਅੱਜ ਦੇ ਜਿਹੜੇ ਇਸ ਲਾਂਚਸ ਦੇ ਵਿੱਚ। ਜਿਹੜੀ WWDC 'ਚ ਇੰਟਲ ਦੇ ਸ਼ੇਅਰ ਡਿੱਗ ਗਏ ਕਿਉਂਕਿ ਇਹਨਾਂ ਨੇ ਬਾਏ ਕਰਤੀ ਇੰਟਲ ਦੇ ਚਿਪਸ ਨੂੰ। ਬਹੁਤ ਇੰਪੋਰਟੈਂਟ ਵੱਡੀ ਜਿਹੜੀ ਇੱਕ ਚੇਂਜ ਜਿਹੜੀ ਟੈਕਨੋਲੋਜੀ ਦੇ ਰੂਪ 'ਚ ਆਪਾਂ ਕਹਿ ਸਕਦੇ ਹਾਂ। ਇਨ ਹਾਊਸ ਇਹਨਾਂ ਦੇ ਜਿਹੜੇ ਆਈ ਥਿੰਕ M ਚਿਪਸ ਜਿਹਨਾਂ ਨੂੰ ਆਖਦੇ ਆ, M2 ਜਿਹੜੇ ਆ ਉਹ ਰਿਲੀਜ਼ ਜਿਹੜੇ ਉਹ ਕੀਤੇ ਆ। ਇੰਟਲ ਦੇ ਨਾਲ ਉਹ ਤੋੜ ਵਿਛੋੜਾ ਜਿਹੜਾ ਹੋ ਗਿਆ। ਅੱਗੇ ਇਹਨਾਂ ਦੇ ਕੁਛ ਇੰਟਲ ਦੇ ਹੁੰਦੇ ਸੀ, ਕੁਛ ਇਹਨਾਂ ਦੀਆਂ M2 ਚਿਪਸ ਜਿਹੜੀਆਂ ਇੱਦਾਂ ਹੁੰਦੀਆਂ ਸੀਗੀਆਂ। ਹੁਣ ਇਹ ਆਈ ਥਿੰਕ ਫੁੱਲੀ ਉਸ ਵੱਲ ਨੂੰ ਜਿਹੜਾ ਉਹ ਵੱਧ ਰਹੇ ਹੈਗੇ ਆ ਜੀ। ਆਪਾਂ ਇਹਨੂੰ ਥੋੜ੍ਹਾ ਜਿਹਾ ਨਾ ਖੋਲ ਕੇ ਦੱਸਦੇ ਹਾਂ ਕਿ ਇਹ ਕੀ ਗੱਲ ਆ। ਸੋ ਐਪਲ ਦੀ ਇੱਕ ਚੀਜ਼ ਹਮੇਸ਼ਾ ਰਹੀ ਹੈ, ਐਪਲ ਹੀ ਇਕੱਲਾ ਨਹੀਂ ਪਰ ਬਾਕੀ ਦੇ ਇਹਨਾਂ ਜਿਹੜੇ ਵੱਡੀਆਂ ਕੰਪਨੀ, ਕਿਉਂਕਿ ਇਹਨਾਂ ਕੋਲ ਬਾਇੰਗ ਪਾਵਰ ਜ਼ਿਆਦਾ ਹੁੰਦੀ ਆ। ਸੋ ਇਹਨਾਂ ਨਾਲ ਨੈਗੋਸ਼ੀਏਟ ਬਹੁਤ ਕਰਦੇ ਆ ਜਿਹੜੇ ਇਹਨਾਂ ਦੇ ਸਬ ਵੈਂਡਰ ਹੁੰਦੇ ਆ ਚੀਜ਼ਾਂ ਨੂੰ ਲੈ ਕੇ। ਹੁਣ ਮੰਨ ਲਓ ਕਿ ਕਿਸੇ ਨੂੰ ਆਈਫੋਨ ਦੀ ਕੇਸ, ਮੈਂ ਐਗਜ਼ਾਮਪਲ ਲੈਣਾ ਹੈ ਨਾ, ਮੰਨ ਲਓ ਉਹਦੇ ਸ਼ੀਸ਼ੇ ਦੀ ਗੱਲ ਆ। ਮੈਂ ਅਗੇਨ ਹਾਈਪੋਥੈਟੀਕਲ ਐਗਜ਼ਾਮਪਲ ਲੈ ਰਿਹਾ ਕਿ ਸਾਰਿਆਂ ਨੂੰ ਸਮਝ ਆ ਜੇ ਕਿ ਜੇ ਆਪਾਂ ਨੂੰ ਸ਼ੀਸ਼ੇ ਦੇ ਵੈਂਡਰ ਉਹਨਾਂ ਨੂੰ ਚਾਹੀਦੇ ਆ, ਸੋ ਸ਼ੀਸ਼ੇ ਦੇ ਵੈਂਡਰ ਕਿੰਨੇ ਦੁਨੀਆ ਭਰ ਦੇ ਵਿੱਚ ਅਵੇਲੇਬਲ ਆ। ਸੋ 15 ਕੋ ਜਾਣਗੇ, 15 ਨੂੰ ਕਹਿਣਗੇ ਵੀ ਸਾਨੂੰ ਸ਼ੀਸ਼ਾ ਚਾਹੀਦਾ, ਪਰ ਚਾਹੀਦਾ ਸਾਨੂੰ ਲੱਖਾਂ ਦੇ ਹਿਸਾਬ ਨਾਲ ਪਰ ਮੰਥ, ਹੈ ਨਾ। ਅਤੇ ਉਹਦੇ ਵਿੱਚ ਜੇ 15 ਵੈਂਡਰ ਹੋਣਗੇ ਤਾਂ ਡੈਫੀਨੇਟਲੀ ਜਿਹੜਾ ਪ੍ਰੋਕਿਓਰਮੈਂਟ ਕਰਨ ਵਾਲਾ ਉਹਦੀ ਬਾਇੰਗ ਪਾਵਰ, ਨੈਗੋਸ਼ੀਏਸ਼ਨ ਪਾਵਰ ਜ਼ਿਆਦਾ ਹੋ ਜਾਂਦੀ ਹੈ। ਸੋ ਉਹਦੇ ਵਿੱਚ ਲੋਕੀ ਫਿਰ ਜਿਹੜੇ ਕੰਪੀਟੀਸ਼ਨ ਉਹਦੇ ਵਿੱਚ ਇੱਕ ਦੂਜੇ ਨਾਲ ਕੰਪੀਟ ਕਰਕੇ ਪ੍ਰਾਈਸ ਉੱਠਦੇ ਆ। ਜਿਹੜੇ ਕਿ ਕੰਟਰੋਲਰ ਦੀ ਜਦੋਂ ਗੱਲ ਆਉਂਦੀ ਸੀ ਤਾਂ ਦੁਨੀਆ ਭਰ ਦੇ ਵਿੱਚ ਬਹੁਤ ਘੱਟ ਕਹਿ ਲਓ ਕਿ ਕੰਪੀਟੀਸ਼ਨ ਸੀ ਕੰਟਰੋਲਰ ਦੀ, ਕਿਉਂਕਿ ਇੱਕ ਬੜੀ ਸਪੈਸੀਫਿਕ ਟੈਕਨੋਲੋਜੀ ਆ ਅਤੇ ਇੰਟੈਲ ਦਾ ਖਾਸ ਥਾਂ ਰਿਹਾ ਹਮੇਸ਼ਾ ਹੀ। ਹੋਰ ਵੀ ਇੰਟੈਲ ਨੂੰ ਕੰਪੀਟ ਕਰਨ ਲਈ AMD ਹੈਗੀਆਂ, ਹੋਰ ਕੰਪਨੀਜ਼ NVIDIA ਦੇ ਚਿਪਸ ਹੈਗੇ, ਹੋਰ ਵੀ ਕੰਟਰੋਲਰ ਤੇ ਕਹਿੰਦਾ ਮਤਲਬ ਜਿਹੜੀ ਪ੍ਰੋਸੈਸਿੰਗ ਚਿਪ ਹੁੰਦੀ ਉਹਨੂੰ ਮਾਈਕਰੋ ਕੰਟਰੋਲਰ ਕਹਿੰਦੇ ਆ ਜਾਂ ਸ਼ਾਰਟ ਫਾਰਮ 'ਚ ਕੰਟਰੋਲਰ। ਸੋ ਉਹਦੇ ਵਿੱਚ ਐਪਲ ਦਾ ਬੜੇ ਚਿਰ ਤੋਂ ਉਹਨਾਂ ਕੋਲ ਨੈਗੋਸ਼ੀਏਟਿੰਗ ਪਾਵਰ ਜਿਹੜੀ ਉਹ ਇੰਨੀ ਜ਼ਿਆਦਾ ਨਹੀਂ ਸੀ ਹੈਗੀ। ਸੋ ਜਿਹੜੀ ਮੰਨ ਲਓ 2 ਕੰਪਨੀਜ਼ ਹੋਣਗੀਆਂ, ਦੋਹਾਂ ਦੇ ਵਿੱਚ ਇੱਕ ਦੀ ਪਰਫੋਰਮੈਂਸ ਵੱਧ ਹੋਊਗੀ, ਬਾਈ ਡਿਫਾਲਟ ਉਹਨਾਂ ਵੱਧ ਪਰਫੋਰਮਿੰਗ ਵੱਲ ਜਾਣਾ। ਅਤੇ ਜਦੋਂ 1 ਜਾਂ 2 ਹੀ ਪਲੇਅਰ ਮਾਰਕੀਟ ਦੇ ਵਿੱਚ ਹੋਣ, ਸੋ ਉਹਦੇ ਵਿੱਚ ਫਿਰ ਨੈਗੋਸ਼ੀਏਟਿੰਗ ਪਾਵਰ ਤੁਹਾਡੀ ਰਹਿੰਦੀ ਨਹੀਂ, ਤੁਸੀਂ ਪ੍ਰੋਡਕਟ ਦੀ ਕਾਸਟ ਨਹੀਂ ਦੇ ਉੱਤੇ ਉਹਦਾ ਇੰਪੈਕਟ ਹੁੰਦਾ ਹੈ। ਸੋ ਬੜੇ ਚਿਰ ਤੋਂ ਤਕਰੀਬਨ 7-8 ਸਾਲ ਤੋਂ ਇਹ ਜ਼ੋਰ ਸੋਚ ਰਹੇ ਸੀ ਜਾਂ ਜਿਹੜੀ ਗੱਲਾਂ ਬਾਤਾਂ ਬਾਹਰ ਆ ਰਹੀਆਂ ਸੀ ਕਿ ਜਿਹੜੇ ਪਲਾਨ ਐਪਲ ਦਾ ਹੈਗਾ ਆਪਣੀ ਇਨ ਹਾਊਸ ਪ੍ਰੋਡਕਸ਼ਨ ਕਰਨ ਦਾ। ਇਹਨੂੰ ਇਸ ਪ੍ਰੋਸੈਸ ਨੂੰ ਕਹਿੰਦੇ ਆ ਰਾਜਕਰਨ ਵਰਟੀਕਲੀ ਇੰਟੀਗ੍ਰੇਟਿਡ, ਵਰਟੀਕਲ ਇੰਟੀਗ੍ਰੇਸ਼ਨ ਕਹਿੰਦੇ ਇਹਨੂੰ ਜੀ। ਵਰਟੀਕਲ ਇੰਟੀਗ੍ਰੇਸ਼ਨ ਦਾ ਮਤਲਬ ਇਹ ਹੈ ਕਿ ਉੱਤੋਂ ਲੈ ਕੇ ਮੇਨ ਪ੍ਰੋਡਕਟ ਤੋਂ ਲੈ ਕੇ ਥੱਲੇ ਤੱਕ ਜਿਹੜੇ ਸਾਰੀ ਜਿਹੜੀ ਕੀ ਕੰਪੋਨੈਂਟ ਆ ਉਹ ਇਨ ਹਾਊਸ ਬਿਲਡ ਹੋ ਜਾਣ। ਠੀਕ ਆ। ਸੋ ਵਰਟੀਕਲ ਇੰਟੀਗ੍ਰੇਸ਼ਨ ਦੇ ਨਾਲ ਕੀ ਹੁੰਦਾ ਕਿ ਜੇ ਸਭ ਕੁਛ ਤੁਹਾਡਾ ਇਨ ਹਾਊਸ ਆ, ਤੁਸੀਂ ਜਿਹੜਾ ਕੰਟਰੋਲਰ 'ਚ ਕਿਹੜੇ ਫੀਚਰ ਹੋਣੇ ਆ, ਕਿੰਨੀ ਉਹਦੀ ਪ੍ਰੋਸੈਸਿੰਗ ਪਾਵਰ ਹੋਏ, ਹੈ ਨਾ, ਉਹ ਸਾਰੀ ਨੂੰ ਤੁਸੀਂ ਇੱਕ ਤਾਂ ਇਨ ਹਾਊਸ ਕੰਟਰੋਲ ਕਰ ਸਕਦੇ, ਦੂਸਰੀ ਪ੍ਰੋਡਕਸ਼ਨ ਕਾਸਟ ਤੁਹਾਡੇ ਹੱਥ ਵਿੱਚ ਆ, ਹੈ ਨਾ। ਸੋ ਇਹਦੇ ਨਾਲ ਕਾਸਟ ਵੀ ਘੱਟਦੀ ਹੈ ਅਤੇ ਪਰਫੋਰਮੈਂਸ ਵੀ ਵੱਧਦੀ ਆ। ਆਫ ਕੋਰਸ ਇੱਥੇ ਕੈਪੀਟਲ ਇਨਵੈਸਟਮੈਂਟ ਤਾਂ ਹੁੰਦੀ ਆ, ਹੈ ਨਾ। ਸੋ ਪਰ ਜਿਹੜੀ ਵੱਡੀਆਂ ਕੰਪਨੀ ਹੁਣ ਐਪਲ ਮੇਰੇ ਹਿਸਾਬ ਨਾਲ 3 ਟ੍ਰਿਲੀਅਨ ਨੂੰ ਟੱਪ ਗਈ ਆ ਨਾ। ਬਿਲਕੁਲ। ਇਹਦੀ ਤਾਂ ਉਹਨਾਂ ਕੋਲ ਇੰਨੀ ਕੁ ਪਾਵਰ ਹੈਗੀ ਆ ਕਿ ਉਹ ਇੱਦਾਂ ਦਾ ਪੂਰਾ
ਦਾ ਇੱਕ ਇਨਫਰਾਸਟ੍ਰਕਚਰ ਜਿਹਾ ਤਿਆਰ ਕਰ ਸਕਣ। ਸੋ ਤਾਂ ਕਰਕੇ ਕਿਉਂਕਿ ਹੁਣ ਉਹ ਇੰਟੈਲ ਕੋ ਨਹੀਂ ਬਾਏ ਕਰਨਗੇ, ਉਹਨਾਂ ਕੋਲ ਇਨ ਹਾਊਸ ਆ ਚੁੱਕਾ, ਸ਼ਾਇਦ ਕਰਨਗੇ ਤਾਂ ਬਹੁਤ ਥੋੜ੍ਹੇ ਕਰਨਗੇ, ਉਹਨਾਂ ਦੀ ਸਟ੍ਰੈਟਜੀ 'ਤੇ ਡਿਪੈਂਡ ਕਰਦਾ। ਸੋ ਇਹ ਕਿਆਸਿਆਂ ਦੇ ਵਿੱਚ ਇੰਟੈਲ ਦੇ ਜਿਹੜੇ ਸ਼ੇਅਰ ਆ ਉਹ ਡਿੱਗੇ ਆ। ਸੋ ਇਹ ਮੈਂ ਗੱਲ ਨੂੰ ਥੋੜ੍ਹਾ ਖੋਲ੍ਹ ਕੇ ਦੱਸਿਆ ਜੀ। ਬਿਲਕੁਲ ਨਹੀਂ, ਡੈਫੀਨੇਟਲੀ ਇਹ ਤਾਂ ਹੈ ਆ ਵੀ ਹੁਣ ਦੇਖੋ ਇੰਟਲ ਆਪ ਕੀ ਕਰਦੀ ਆ, ਉਹਨਾਂ ਦੇ ਵੀ ਨਵੇਂ ਕੰਪਿਊਟਰਸ ਜਾਂ ਉਹਨਾਂ ਦੀਆਂ ਜਿਹੜੀਆਂ ਚਿਪਸ ਆ ਉਹ ਨਵੀਆਂ ਕੁਛ ਨਾ ਕੁਛ ਤਿਆਰ ਕਰਦੇ ਰਹਿੰਦੇ ਆ, ਪਰ ਕਿਉਂਕਿ ਉਹਨਾਂ ਦੇ ਕੋਲ ਆਪਣਾ ਕੋਈ ਫਾਈਨਲ ਪ੍ਰੋਡਕਟ ਨਹੀਂ ਆ, ਇੱਦਾਂ ਦੀਆਂ ਐਪਲ ਵਰਗੀਆਂ ਜਾਂ ਹੋਰ ਕੰਪਨੀਜ਼ ਉਹਨਾਂ ਦੀਆਂ ਚਿਪਸ ਵਰਤਦੀਆਂ ਆ ਤਾਂ ਉਹ ਇੰਨੇ ਜਿਹੜੇ ਲਾਹੇਵੰਦ ਆ, ਤਾਂ ਉਹਨਾਂ ਦੀ ਵਰਤੋਂ ਹੁਣ ਜਿੱਦਾਂ ਐਪਲ ਨੇ ਉਹਨਾਂ ਦੇ ਨਾਲ ਛੱਡ ਕੇ ਆਪਣੇ ਵਰਟੀਕਲ ਇੰਟੀਗ੍ਰੇਸ਼ਨ ਦੀ ਜਿੱਦਾਂ ਤੁਸੀਂ ਜ਼ਿਕਰ ਕੀਤਾ ਉਹ ਕਰਦੇ ਆ, ਤਾਂ ਅਸਰ ਉਸ ਦੇ ਉੱਤੇ ਪੈਣਾ ਆ। ਆਈ ਥਿੰਕ ਜਿਹੜੀ ਕੰਪਨੀ ਨੂੰ ਹੁਣ ਮੈਨੂੰ ਨਾਂ ਚੇਤਾ ਭੁੱਲ ਗਿਆ, ਰੀਸੈਂਟਲੀ ਮੈਂ ਹੁਣੇ ਪੜ੍ਹਿਆ ਸੀਗਾ ਐਪਲ ਨੇ ਜਿਨ੍ਹਾਂ ਦੇ ਇਹ ਵਿਜ਼ਨ ਪ੍ਰੋ ਵਾਲੇ ਆ, ਉਹਨਾਂ ਦੇ ਸ਼ੇਅਰ ਚੰਗੇ ਖਾਸੇ ਆਟੋਮੈਟਿਕਲੀ ਓਬਵੀਅਸ ਜੀ ਗੱਲ ਆ ਵੀ ਉਹ ਚੜ੍ਹਨੇ ਸੀਗੇ ਕਿਉਂਕਿ ਉਹਨਾਂ ਦੀ ਕੋਲੈਬੋਰੇਸ਼ਨ ਹੋਈ ਆ ਐਪਲ ਦੇ ਨਾਲ। ਬਾਕੀ ਜਿਹੜੀਆਂ ਹੋਰ ਇਹਨਾਂ ਨੇ ਅੱਜ ਦੇ ਦਿਨ ਦੇ ਵਿੱਚ ਇਹ ਲਾਂਚ ਕੀਤੀਆਂ ਆ, ਹਰਵਿੰਦਰ ਜੀ ਆਪਾਂ ਥੋੜ੍ਹਾ ਜਿਹਾ ਦੱਸਦੇ ਜਾਈਏ। ਏਅਰਪੋਡਸ ਬਹੁਤ ਸਾਰੇ ਲੋਕ ਜਿਹੜੇ ਐਪਲ ਦੇ ਉਹ ਯੂਜ਼ ਕਰਦੇ ਹੀ ਆ, ਉਹਨਾਂ ਦੇ ਵੀ ਉਹਨਾਂ ਨੇ ਕੀਤਾ ਆ ਅਡੈਪਟਿਵ ਜਿਹੜੀ ਆਡੀਓ ਫੀਚਰ ਆ ਉਹ ਨਵੀਂ ਉਹਨਾਂ ਨੇ ਐਡ ਕੀਤੀ ਆ। ਸੋ ਐਕਟਿਵ ਨੋਇਸ ਕੈਂਸਲੇਸ਼ਨ, ਟਰਾਂਸਪਰੇਸੀ ਮੋਡ, ਉਹਨਾਂ ਸਾਰਿਆਂ ਨੂੰ ਇਕੱਠੀ ਵਰਤਦੇ ਹੋਏ ਇੱਕ ਅਡੈਪਟਿਵ ਜਿਹੜੀ ਇਹਨਾਂ ਨੇ ਆਡੀਓ ਫੀਚਰ ਆ ਉਸ ਨੂੰ ਐਡ ਕੀਤਾ ਆ। ਇਹ ਵਰਤਣ ਤੋਂ ਬਾਅਦ ਦੇ ਵਿੱਚ, ਇਹ ਅਪਡੇਟ ਹੋਣ ਤੋਂ ਬਾਅਦ ਦੇ ਵਿੱਚ ਹੀ ਪਤਾ ਜਿਹੜਾ ਉਹ ਲੱਗ ਸਕੇਗਾ। ਉਧਰ ਮੈਕਬੁੱਕ ਉਹ 15 ਇੰਚ ਦਾ ਆ ਰਿਹਾ ਆ ਹੁਣ, ਮੈਕਬੁੱਕ ਏਅਰ ਉਹ ਵੀ ਹਾਂਜੀ, ਉਹ ਵੀ ਇੱਕ ਵੱਡੀ ਵੈਸੇ ਜਿਹੜੇ ਮੈਕਬੁੱਕ ਵਰਤਦੇ ਆ, ਮੈਕਬੁੱਕ ਏਅਰ ਦੀ ਗੱਲ ਕਰਦੇ ਆ, ਜਿਹੜੇ ਮੈਕਬੁੱਕ ਵਰਤਦੇ ਆ ਉਹਨਾਂ ਦੇ ਲਈ ਇੱਕ ਵੱਡੀ ਖਬਰ ਆ, ਪਰ ਕਿਉਂਕਿ ਵਰਚੁਅਲ ਰਿਐਲਿਟੀ ਸੈੱਟ ਨੇ ਸਾਰਾ ਲਾਈਮਲਾਈਟ ਦੇ ਵਿੱਚ ਉਹ ਆ ਗਿਆ, ਲਾਈਮਲਾਈਟ 'ਚ ਉਹ ਆ ਗਈ। ਪਰ ਉਹ ਇਹ ਆ ਕਿ 15 ਇੰਚ ਦੀ ਜਿਹੜੀ ਹੁਣ ਤੱਕ ਦੀ ਸਭ ਤੋਂ ਵੱਡੀ ਮੈਕਬੁੱਕ ਆ ਉਹ ਵੀ ਉਹਨਾਂ ਇਸ ਦੇ ਵਿੱਚ ਰਿਲੀਜ਼ ਕੀਤੀ ਆ। ਅਤੇ ਮੈਕ ਪ੍ਰੋ ਦੀ ਵੀ ਗੱਲ ਕਰਦੇ ਆ, M2 ਪ੍ਰੋਸੈਸਰ ਦੇ ਨਾਲ ਉਹਦੀ ਕਾਸਟ ਤਾਂ ਕਾਫੀ ਹੁੰਦੀ ਆ। ਆਈ ਥਿੰਕ ਇਹਦੀ ਕਾਸਟ ਜੇ ਮੈਂ ਗਲਤ ਨਾ ਹੋਵਾਂ ਤਾਂ ਤਕਰੀਬਨ 6000 ਦੇ ਕਰੀਬ ਇਹਦੀ ਕਾਸਟ, 7000 ਦੇ ਕਰੀਬ ਇਹਦੀ ਜਿਹੜੀ ਕਾਸਟ ਆ ਮੈਕ ਪ੍ਰੋ ਦੀ M2 ਚਿਪ ਦੇ ਨਾਲ ਅੱਜ ਉਹ ਵੀ ਰਿਲੀਜ਼ ਹੋਈ ਆ। ਇਹ ਮੈਕਬੁੱਕ ਪ੍ਰੋ ਦੀ ਗੱਲ ਕਰ ਰਹੇ ਆ ਜਾਂ ਜਿਹੜਾ ਡੈਸਕਟੌਪ ਹੁੰਦਾ ਉਹਦੀ ਗੱਲ? ਜਿਹੜਾ ਡੈਸਕਟੌਪ ਜਿਹਨੂੰ ਐਕਸਪੈਂਸਿਵ ਚੀਜ਼ ਗ੍ਰੇਟਰ ਉਹੀ ਜਿਹਦੇ ਬਾਰੇ ਤੁਸੀਂ ਗੱਲ ਕਰ ਰਹੇ ਹੋ। 7000 ਕਿਉਂਕਿ ਪ੍ਰੋਸੈਸਿੰਗ ਪਾਵਰ ਜਿਹੜੀ ਆ ਬਹੁਤ ਹੈ। ਦੋ ਚਿਪਸ ਨੇ, ਆਪਾਂ ਆਪਣੇ ਸਰੋਤਿਆਂ ਨੂੰ ਜੇ ਦੱਸਦੇ ਜਾਈਏ, M2 Max ਤੇ M2 Ultra। M2 Max ਦੀ ਜਿਹੜੀ 24 ਕੋਰ CPU ਤੱਕ ਆ ਤੇ M2 Ultra 76 ਕੋਰ ਤੱਕ ਆ। ਇਹ ਕਹਿ ਰਹੇ ਆ ਵੀ ਪਿਛਲੇ ਵਾਰ ਦੇ ਨਾਲੋਂ M2 Max 4 ਗੁਣਾ ਤੇਜ਼ ਆ ਤੇ M2 Ultra 6 ਗੁਣਾ ਜਿਹੜਾ ਹੈਗਾ ਆ। ਜਿਹੜਾ ਨਿਊਰਲ ਇੰਜਨ ਇਹਨਾਂ ਦਾ ਉਹ 40% ਹਾਈ ਹੈਗਾ ਆ। ਸੋ ਆਉਣ ਵਾਲੇ ਸਮੇਂ ਦੇ ਵਿੱਚ ਜੋ ਗ੍ਰਾਫਿਕਸ ਰਾਜ ਕਰਨ ਵੱਧਦੇ ਆ, ਜੋ ਸਪੀਡ ਪ੍ਰੋਸੈਸਿੰਗ ਦੀ ਆਪਾਂ ਨੂੰ ਲੋੜ ਆ ਤੇ ਉਹ ਤੋਂ ਪ੍ਰੋਸੈਸਿੰਗ ਪਾਵਰ ਜਿਹੜੀ ਉਹਦੀ ਲੋੜ ਜ਼ਿਆਦਾ ਪੈਂਦੀ ਆ, ਹੈ ਨਾ। ਸੋ ਇਹਦੇ ਲਈ ਉਹਨਾਂ ਕੋਲ ਕੋਈ ਆਪਸ਼ਨ ਨਹੀਂ ਹੈਗੇ ਅਦਰ ਦੈਨ ਇਨਕਰੀਜ਼ਿੰਗ ਦਾ, ਜੇ ਤੁਸੀਂ ਕੰਪੈਰੀਟਿਵਲੀ ਰਹਿਣਾ ਮਾਰਕੀਟ ਦੇ ਵਿੱਚ, ਤੇ ਇਨਕਰੀਜ਼ਿੰਗ ਦ ਸਪੀਡ ਆਫ ਮਾਈਕਰੋ ਪ੍ਰੋਸੈਸਰ ਜਿਹੜਾ ਕਰਨਾ ਹੀ ਪੈਣਾ। ਇਹ ਅੱਜ ਉਹਨਾਂ ਨੇ ਨੰਬਰ ਆંકੜੇ ਜਿਹੜੇ ਉਹ ਦਾਅਵਾ ਕੀਤਾ ਆ। ਓਬਵੀਅਸਲੀ ਆਉਣ ਵਾਲੇ ਕੁਝ ਹਫ਼ਤਿਆਂ 'ਚ ਜਦੋਂ ਲੋਕਾਂ ਦੇ ਹੱਥਾਂ 'ਚ ਲੱਗਣਾ, ਫਿਰ ਉਹਨਾਂ ਨੇ ਬੈਂਚਮਾਰਕ ਟੈਸਟ ਕਰਨੇ ਆ, ਫਿਰ ਰਿਐਲਿਟੀ ਸਾਹਮਣੇ ਆਊਗੀ ਵੀ ਜੋ ਇਹ ਦੱਸ ਰਹੇ ਆ ਅਸਲ ਦੇ ਵਿੱਚ ਇਹ ਹੈ ਆ ਜਾਂ ਨਹੀਂ ਵੀ ਹੈਗਾ। ਸੋ ਜਿੰਨਾ 40% ਇਨਕਰੀਜ਼ ਹੋ ਗਈ, ਆਮ ਤੌਰ ਦੇ ਉੱਤੇ ਦੇਖਿਆ ਜਾਏ ਕਿ ਜਿੰਨੀ ਐਪਲੀਕੇਸ਼ਨਸ ਹੁੰਦੀਆਂ ਕੈਚ ਅਪ ਹੀ ਕਰਦੀਆਂ ਹੁੰਦੀਆਂ, ਹੈ ਨਾ, ਉਹਨਾਂ ਨੂੰ ਪਲੇਟਫਾਰਮ ਦੇ ਉੱਤੇ। ਸੋ ਆਈਪੈਡ ਦੇ ਵਿੱਚ ਵੀ ਮੇਜਰ ਚੇਂਜਸ ਆ। ਇਹਨਾਂ ਦੇ ਆਪਰੇਟਿੰਗ ਸਿਸਟਮ ਆਈਪੈਡ OS ਜਿਹੜਾ ਆ ਉਹ 17 ਉਹ ਨਵਾਂ ਲਾਂਚ ਕੀਤਾ ਆ। ਕੁਝ ਨਵੇਂ ਆਈਪੈਡ ਦੇ ਜਿਹੜੇ ਫੀਚਰਸ ਆ ਉਹ ਐਡ ਹੋਏ ਆ। ਇੱਕ ਹੈਲਥ ਕਿਟ ਕਰਕੇ ਉਹ ਡਿਵੈਲਪਰਸ ਦੇ ਲਈ ਆਈ ਆ ਵੀ ਅੱਖਾਂ 'ਤੇ ਜ਼ੋਰ ਵਗੈਰਾ ਨਾ ਪਵੇ, ਉਹ ਸਾਰੀਆਂ ਚੀਜ਼ਾਂ। ਹੈਲਥ ਐਪ ਜਿਹੜੀ ਆ ਉਹ ਆਈਪੈਡ ਦੇ ਲਈ ਇਸ ਆਈਪੈਡ OS 17 ਦੇ ਤਹਿਤ ਲਾਂਚ ਕੀਤੀ ਗਈ ਆ। ਐਪਲ ਵਾਚ ਦੇ ਵਿੱਚ ਵੀ ਕੁਝ ਚੇਂਜਸ ਆਈਆਂ ਜਿਹਦੇ ਵਿੱਚ ਹੈਲਥ ਫੀਚਰਸ ਦੀ ਗੱਲ ਕਰਦੇ ਆ, ਅਤੇ ਆਪਾਂ ਕਾਫੀ ਸਮੇਂ ਤੋਂ ਇਹ ਵੀ ਗੱਲ ਕਰਦੇ ਆ ਨਾ ਕਿ ਟੈਕਨੋਲੋਜੀ ਦਾ ਇੰਪੈਕਟ ਆਉਂਦਾ ਹੁੰਦਾ ਵਾ ਮੈਂਟਲ ਹੈਲਥ ਦੇ ਉੱਤੇ। ਸੋ ਜਿਹੜੀ ਨਵੀਂ ਐਪਲ ਨੇ ਹੈਲਥ ਐਪ, iOS ਐਪ ਹੈਲਥ ਐਪ ਦੇ ਵਿੱਚ ਐਪਲ ਵਾਚ ਦੇ ਵਿੱਚ ਕੁਝ ਫੀਚਰ ਰੱਖੇ, ਉਹਦੇ ਵਿੱਚ ਮੈਂਟਲ ਹੈਲਥ ਦੇ ਫੀਚਰ ਵੀ ਉਹਨੇ ਐਡ ਕੀਤੇ ਕਿ ਜਿਹੜੇ ਯੂਜ਼ਰ ਆਪਣੀ ਮੈਂਟਲ ਹੈਲਥ ਸਟੇਟ ਆ ਉਹਨੂੰ ਉਹਦੇ ਵਿੱਚ ਐਡ ਕਰ ਸਕਦੇ ਆ। ਇਮੋਸ਼ਨਸ ਨੂੰ ਕਿੱਦਾਂ ਫੀਲ ਕਰ ਰਹੇ ਆ, ਕਿੱਦਾਂ ਨਹੀਂ ਫੀਲ ਕਰ ਰਹੇ,
ਤੇ ਉਹਦੇ ਵਿੱਚ ਸਟੈਂਡਰਡਾਈਜ਼ ਅਸੈਸਮੈਂਟ ਜਿਹੜੀਆਂ ਹੋ ਜਾਣਗੀਆਂ ਤੇ ਜਿਹੜੇ ਜਨਰਲੀ ਫ੍ਰੀਕੁਐਂਟਲੀ ਆਸਕ ਕੁਐਸਚਨਸ ਜਿਹੜੇ ਉਹ ਤੁਹਾਨੂੰ ਆਈਫੋਨ ਐਪ ਦੇ ਉੱਤੇ ਮਿਲ ਜਾਣਗੇ। ਦੂਰ ਸੋ ਦੀ ਉਹਦੇ ਵਿੱਚ ਤੁਹਾਨੂੰ ਸੋਚੀਏ ਹਰਵਿੰਦਰ, ਮੇ ਵੀ ਇਹ ਜਿੱਦਾਂ ਐਮਾਜ਼ੋਨ ਵਾਲੇ ਦਵਾਈਆਂ ਵੇਚਣ ਵਾਲੇ ਪਾਸੇ ਆਏ, ਮੇ ਵੀ ਐਪਲ ਵਾਲੇ ਵੀ ਬਾਅਦ ਦਵਾਈਆਂ ਵੇਚਣ ਤੁਹਾਡੇ ਜਿਹੜੇ ਉਹ ਹਿਸਾਬ ਇਹ ਦੇ ਵਿੱਚ। ਤੁਹਾਡਾ ਡੇਟਾ ਇਕੱਠਾ ਹੁੰਦਾ। ਸੋ ਉਹਦੇ ਵਿੱਚ ਇਹ ਨਾ ਵੀ ਤੁਸੀਂ ਸਟੈਂਡਰਡਾਈਜ਼ ਅਸੈਸਮੈਂਟ ਤੁਹਾਨੂੰ ਦੇ ਸਕਦੇ ਹੋ, Yeah. ਤੁਹਾਨੂੰ ਰਿਕਮੈਂਡ ਦੇ ਸਕਦੇ ਆ। ਤੇ ਉਹਦੇ ਵਿੱਚ ਇਹ ਆ ਕਿ ਤੁਸੀਂ ਉਹ ਤੁਹਾਨੂੰ ਰਿਕਮੈਂਡ ਵੀ ਕਰਦੇ ਆ ਵੀ ਤੁਸੀਂ ਕਲੀਨਿਕ ਦੇ ਵਿੱਚ ਆਪਣੀ ਕਰੰਟ ਰਿਸਕ ਆਫ ਡਿਪਰੈਸ਼ਨ ਐਂਡ ਐਂਗਜ਼ਾਇਟੀ ਹਾਂ ਤੁਸੀਂ ਅਸੈਸ ਕਰਵਾ ਸਕਦੇ ਹੋ ਤੇ ਉਹਦੇ ਵਿੱਚ ਹੈਲਪਫੁਲ ਆਰਟੀਕਲ ਰਿਸੋਰਸਿਸ ਜਿੱਦਾਂ ਉਹ ਕਲੇਮ ਕਰਦੇ ਆ। ਸੋ ਮੁੱਖ ਦੀ ਗੱਲ ਤੇ ਵੇਖੋ, ਬੰਦਾ ਬਿਮਾਰ ਆ, ਬੰਦਾ ਕਿਸੇ ਕੰਮ ਵਿੱਚ ਫਸਿਆ ਹੋਇਆ, ਜਿਹੜੇ ਆਪਣਾ ਸਮਾਨ ਵੇਚਣ ਵਾਲੇ ਲੋਕ ਆ ਉਹਨਾਂ ਤੋਂ ਚ ਬੈਨੀਫਿਟ ਹੀ ਦੇਖਣਾ ਨਾ। ਬਿਲਕੁਲ ਬਿਲਕੁਲ। ਤੇ ਇੱਕ ਹੋਰ ਕੈਲੀਫੋਰਨੀਆ ਦੇ ਇੱਕ ਹੋਰ ਸ਼ਹਿਰ ਦੇ ਨਾਮ ਦੇ ਉੱਤੇ ਨਵਾਂ ਮੈਕ OS ਆਪਰੇਟਿੰਗ ਸਿਸਟਮ ਆਇਆ ਆ ਇਸ ਵਾਰ, ਵਾਈਨ ਵੈਲੀ ਸਨੋਮਾ ਦੇ ਨਾਮ ਸਨੋਮਾ ਦੇ ਨਾਂ ਤੇ ਜੀ। ਮੈਕ OS 14 ਸਨੋਮਾ ਜਿਹੜਾ ਆ ਉਹ ਲੇਟੈਸਟ ਲਾਂਚ ਹੋਇਆ। ਇਹ ਡੈਸਕਟਾਪ ਆਪਰੇਟਿੰਗ ਸਿਸਟਮ ਹੈਗਾ ਆ। ਉਹ ਛੋਟੀਆਂ ਮੋਟੀਆਂ ਚੀਜ਼ਾਂ, ਨਵੇਂ ਕੁਅਰਕਸ ਜਿਹੜੇ ਉਸ ਦੇ ਵਿੱਚ ਐਡ ਓਵਰਆਲ ਕੀਤੇ ਗਏ ਆ। ਐਪਲ ਨੇ ਇਸ ਵਾਰੀ ਇੱਕ ਹੋਰ ਪ੍ਰਾਈਵੇਸੀ ਦੇ ਵਿੱਚ ਵੀ ਥੋੜਾ ਕੰਮ ਕੀਤਾ ਕਿ ਤੁਸੀਂ ਆਪਣੇ ਜਿਹੜੇ ਪਾਸਵਰਡ ਆ ਉਹ ਦੂਸਰੇ ਆਈਫੋਨ ਜਿਹੜੇ ਯੂਜ਼ਰਸ ਆ ਉਹਨਾਂ ਦੇ ਨਾਲ ਸ਼ੇਅਰ ਕਰ ਸਕਦੇ ਹੋ। ਸੋ ਜਿੱਦਾਂ ਹੁਣ ਐਪ ਸਾਨੂੰ ਸਾਰਿਆਂ ਨੂੰ ਪਤਾ ਕਿ ਇੱਕ ਵਾਰ ਆਈਫੋਨ ਦਾ ਆਪਾਂ ਨੂੰ ਪਾਸਵਰਡ ਭੁੱਲ ਜੇ ਜਾਂ ਇਦਾਂ ਦੀ ਕੋਈ ਇਨਫੋਰਮੇਸ਼ਨ ਹੋ ਜੇ ਤਾਂ ਉਹ ਬੜਾ ਔਖਾ ਹੁੰਦਾ ਉਹਨੂੰ ਸਾਈਨ ਇਨ ਰਿਵਾਈਵ ਕਰਨਾ। ਸੋ ਉਹਦੇ ਵਿੱਚ ਉਹਨਾਂ ਆਲਟਰਨੇਟਿਵ ਸਾਈਨ ਇਨ ਮੈਥਡ ਜਿਹੜਾ ਉਹ ਲੈ ਕੇ ਆਂਦਾ ਵਾ, ਜਿਹਦੇ ਵਿੱਚ ਤੁਸੀਂ ਆਪਣੇ ਜਿਹੜੇ ਪਾਸਵਰਡ ਆ ਬਾਕੀ ਐਪਲ ਯੂਜ਼ਰਸ ਦੇ ਨਾਲ ਸ਼ੇਅਰ ਕਰ ਸਕਦੇ ਹੋ। ਇਸ ਇੱਕ ਗਰੁੱਪ ਦੇ ਵਿੱਚ ਜਿੱਦਾਂ ਪਰਿਵਾਰਿਕ ਗਰੁੱਪ ਆ ਮੰਨ ਲਓ, ਹੈ ਨਾ, ਉਹਦੇ ਵਿੱਚ ਤੁਸੀਂ ਆਪਣੇ ਐਡ ਕਰ ਸਕਦੇ ਹੋ, ਚੇਂਜ ਕਰ ਸਕਦੇ ਹੋ, ਅਪ ਟੂ ਡੇਟ ਕਰ ਸਕਦੇ ਹੋ, ਚੇਂਜਸ ਕਰ ਸਕਦੇ ਐਜ਼ ਅ ਗਰੁੱਪ ਜੀ। ਠੀਕ ਆ, ਆਈਕਲਾਉਡ ਤੇ ਕੀ ਚੇਨ ਵਗੈਰਾ ਪ੍ਰੋਸੈਸ ਤਾਂ ਪਹਿਲੇ ਐਗਜ਼ਿਸਟ ਕਰਦੀ ਸੀ ਤੇ ਪਰ ਹੁਣ ਉਹਦੀ ਇਨਕ੍ਰਿਪਸ਼ਨ ਵੀ ਐਗਜ਼ਿਸਟ ਕਰਦੀ ਸੀ, ਪਰ ਹੁਣ ਤੇ ਇਹ ਆ ਕਿ ਜਿਹੜਾ ਤੁਸੀਂ ਇੰਡੀਵਿਜੂਅਲ ਡਿਵਾਈਸ ਦਾ ਜਿਹੜਾ ਪਾਸਵਰਡ ਆ ਉਹ ਕ੍ਰਾਸ ਦਾ ਬੋਰਡ ਦੂਸਰੇ ਐਪਲ ਯੂਜ਼ਰ ਦੇ ਨਾਲ ਸ਼ੇਅਰ ਕਰ ਸਕਦੇ ਹੋ ਜੀ ਜੀ। ਬਿਲਕੁਲ। ਤੇ ਐਪਲ ਦੇ ਸਾਨੂੰ ਸਾਰਿਆਂ ਨੂੰ ਪਤਾ ਕਿ ਵਰਕ ਫਰਮ ਹੋਮ ਟ੍ਰੈਂਡ ਦੇ ਨਾਲ ਵੈਬਐਕਸ, ਟੀਮਸ, ਜ਼ੂਮ, ਕੁਛ ਹੱਦ ਤੱਕ ਸਕਾਈਪ ਜਾਂ ਹੋਰ ਇੱਦਾਂ ਦੀ ਜਿਹੜੀ ਵੈਬ ਕਾਨਫਰੰਸਿੰਗ ਐਪਸ ਜਿਹੜੀਆਂ ਸੀ ਉਹਨਾਂ ਦਾ ਕਾਫੀ ਜ਼ੋਰ ਰਿਹਾ ਤੇ ਐਪਲ ਨੇ ਸੋਚਿਆ ਕਿ ਆਪਾਂ ਵੀ ਇਹਨੂੰ ਕੁਛ ਚੇਂਜ ਕਰੀਏ, ਹੈ ਨਾ, ਇੱਦਾਂ। ਸੋ ਉਹਦੇ ਵਿੱਚ ਜਿਹੜੀ ਨਵੇਂ OS ਦੇ ਵਿੱਚ ਜਿਹੜਾ ਵੀਡੀਓ ਕਾਨਫਰੰਸਿੰਗ ਦਾ ਫੀਚਰ ਆ ਟੈਲੀਕਾਨਫਰੰਸਿੰਗ ਜੀ, ਉਹਨੂੰ ਵੀ ਕਾਫੀ ਇੰਪਰੂਵ ਕਰ ਰਿਹਾ ਜੀ। ਠੀਕ ਆ, ਉਹਦੇ ਵਿੱਚ ਨਵੇਂ ਤਰੀਕੇ ਦੇ ਨਾਲ ਤੁਸੀਂ ਆਪਣੇ ਸਕਰੀਨ ਸ਼ੇਅਰ ਕਰ ਸਕਦੇ ਹੋ। ਉਹਦੇ ਵਿੱਚ ਪ੍ਰੈਜ਼ੈਂਟਰ ਓਵਰਲੇ ਫੀਚਰ ਆ ਜਾਂਦਾ, ਹੈ ਨਾ, ਜ਼ਿਆਦਾ ਇੰਟਰੈਕਟਿਵ ਉਹਨੂੰ ਬਣਾਉਣ ਦੇ ਵਾਸਤੇ। ਸੋ ਜਿੱਦਾਂ ਕਮਰਸ਼ੀਅਲ ਯੂਜ਼ਰ, ਹੈ ਨਾ, ਰੀਟੇਲ ਦੇ ਵਿੱਚ ਸ਼ਾਇਦ ਇੰਨਾ ਕੰਮ ਨਹੀਂ ਆਉਂਦਾ, ਪਰ ਕਮਰਸ਼ੀਅਲ ਦੇ ਵਿੱਚ ਇੱਕ ਬਹੁਤ ਜ਼ਰੂਰੀ ਫੀਚਰ ਹੁੰਦੇ ਆ ਜਿਹਦੇ ਵਿੱਚ ਤੁਸੀਂ ਆਪਣਾ ਇਨਫੋਰਮੇਸ਼ਨ ਦੇਣੀ ਹੁੰਦੀ ਹੈ ਉਹਨੂੰ ਇੰਟਰੈਕਟਿਵ ਕਰਨ ਦੇ ਲਈ, ਸੇਲਸ, ਹੈ ਨਾ, ਜਾਂ ਬਿਜ਼ਨਸ ਮੀਟਿੰਗਸ ਕਰਨੀ ਹੁੰਦੀ, ਉਹਦੇ ਵਿੱਚ ਕਾਫੀ ਜਿਹੜੇ ਫੀਚਰ ਆ ਉਹ ਤੁਸੀਂ ਵਰਤ ਸਕਦੇ ਹੋ। ਸੋ ਨਾਲ ਦੀ ਨਾਲ ਬੜਾ ਇੱਕ ਪੁਰਾਣਾ ਫੀਚਰ ਐਪਲ ਨੇ 2008-9 ਦੇ ਵਿੱਚ ਲੈ ਕੇ ਆਂਦਾ ਸੀ ਕਿ ਤੁਸੀਂ ਵੌਇਸ ਕਮਾਂਡਸ ਦੇ ਨਾਲ ਹੀ ਸਾਰੇ ਕੰਮ ਕਰ ਸਕਦੇ, ਹੇ ਸਿਰੀ ਕਹਿ ਕੇ। ਹੁਣ ਹੇ ਕਹਿਣ ਦੀ ਲੋੜ ਨਹੀਂ। ਹੁਣ ਹੇ ਕਹਿਣ ਦੀ ਲੋੜ ਨਹੀਂ। ਹਾਂ, ਹੁਣ ਜੇ ਸੁਣਦੇ ਹੋਏ ਸੀਰੀ ਟੈਲ ਅਸ ਦ ਟਾਈਮ, ਸੋ ਇਹ ਹੁਣ ਇੱਦਾਂ ਕਹਿਣ ਦੀ ਲੋੜ ਆ। ਉਹਦੇ ਵਿੱਚ ਉੱਦਾਂ ਤਾਂ ਚਲੋ ਤੁਸੀਂ ਦੇਖ ਸਕਦੇ, ਬਟ ਜਸਟ ਇੱਕ ਐਗਜ਼ਾਮਪਲ ਆਪਾਂ ਤੁਹਾਨੂੰ ਜਿਹੜੀ ਉਹ ਦਿੱਤੀ ਆ। ਸੋ ਹੇ ਕਹਿਣ ਦੀ ਲੋੜ ਨਹੀਂ ਤੇ ਮਲਟੀਪਲ ਕਮਾਂਡਸ ਕਹਿੰਦੇ ਆ ਵੀ ਹੁਣ ਇਕੱਠੀਆਂ ਤੁਸੀਂ ਸੀਰੀ ਦੇ ਨਾਲ ਕਰ ਸਕਦੇ ਹੋ। ਸੋ ਤਾਂ ਆਪਾਂ ਇੱਕ ਹੋਰ ਜਿਹੜਾ ਨੇਮ ਡ੍ਰੌਪ ਫੀਚਰ ਹੈ ਉਹਦੇ ਵਿੱਚ ਇਹ ਆ ਵੀ ਜਿਹੜੇ ਨੇਮ ਡ੍ਰੌਪ ਕੀ ਆ ਕਿ ਜਿੱਦਾਂ 에ਅਰ ਡ੍ਰੌਪ ਆ, ਤੁਸੀਂ ਦੀ ਫਾਈਲ ਇੱਕ ਜਗ੍ਹਾ ਦੂਸਰੀ ਜਗ੍ਹਾ ਭੇਜ ਸਕਦੇ ਹੋ, ਉਹਦਾ ਨਵਾਂ ਫੀਚਰ ਨੇਮ ਡ੍ਰੌਪ ਆ ਜਿਹਦੇ ਵਿੱਚ ਤੁਸੀਂ ਕੰਟੈਕਟ ਸ਼ੇਅਰਿੰਗ ਲੋਕਲ ਕਰ ਸਕਦੇ ਹੋ ਆਪਣੇ ਕਿਸੇ ਨੋਨ ਨੂੰ। ਅੱਗੇ ਅਸੀਂ ਗੱਲ ਕਰੀਏ ਤਾਂ ਸਾਡੇ ਨਾਲ ਜਿਹੜੇ ਅਸੀਂ ਲੋਕ ਕੋਸ਼ਿਸ਼ ਕਰਦੇ ਆ ਆਪਣੀ ਲਾਈਫ ਨੂੰ ਠੀਕ ਰੱਖਣ ਦੇ, ਆਪਣੇ ਕਰਨ ਦੇ ਵਾਸਤੇ, ਕਈ ਲੋਕ ਨਾ ਚੀਜ਼ਾਂ ਨੂੰ ਲਿਖਦੇ ਆ, ਉਹਨੂੰ ਕਹਿੰਦੇ ਜਰਨਲਿੰਗ ਜੀ, ਜਰਨਲ ਲਿਖਦੇ ਜਿਹੜਾ। ਤੇ ਉਹਦੇ ਵਿੱਚ ਜਰਨਲਿੰਗ ਜਿਹੜੀ ਐਪ ਆ ਉਹ ਨਾ ਇਸ ਵਾਰ ਇੰਟਰੋਡਿਊਸ ਕੀਤੀ ਆ, ਹੈ ਨਾ, ਤੇ ਉਹਦੇ ਵਿੱਚ ਕੁਛ ਨਵੇਂ ਫੀਚਰ ਆ। ਤੁਸੀਂ ਉਹਨੂੰ ਮੈਮਰੀ ਨੂੰ, ਕਿਉਂਕਿ ਜੋ ਟਾਈਮ ਵੱਧ ਰਿਹਾ, ਜੋ ਤੁਸੀਂ ਜਰਨਲ ਲਿਖਦੇ ਹੋ ਕੋਈ ਚੀਜ਼ਾਂ ਨੂੰ ਤੁਸੀਂ ਪ੍ਰਿਸਕ੍ਰਾਈਬ ਕਰਦੇ ਹੋ, ਮਤਲਬ ਤੁਸੀਂ ਅੱਜ ਕਿਤੇ ਗਏ ਹੋ, ਹੈ ਨਾ, ਤੇ ਕੋਈ ਚੀਜ਼ ਨੂੰ ਵਧੀਆ ਲੱਗੀ ਤੇ ਉਹਦੇ ਵਿੱਚ ਮਲਟੀਮੀਡੀਆ ਬੇਸਡ ਜਿਹੜਾ ਜਰਨਲ ਹੈਗਾ ਜੀ, ਤੇ ਉਹਨੂੰ ਉਸ ਤਰੀਕੇ ਦੇ ਨਾਲ। ਸੋ ਕਾਫੀ ਨਵੇਂ ਜਿਹੜੇ ਫੀਚਰ, ਸੋ ਆਈਪੈਡ ਦੇ ਵਿੱਚ ਇਹ ਜਿਹੜੇ ਫੀਚਰ ਆ ਉਹ ਉਹਨਾਂ ਨੇ ਨਵੇਂ ਆਪਰੇਟਿੰਗ ਸਿਸਟਮ ਦੇ ਤਹਿਤ ਜਿਹੜੇ ਉਹ ਨਾਲ ਦੇ ਨਾਲ ਐਡ ਕੀਤੇ ਆ, ਜਿਹੜੀ ਜਰਨਲਿੰਗ ਵਾਲਾ। ਤੇ ਬਾਕੀ ਆਉਣ ਵਾਲੇ ਸਮੇਂ ਦੇ ਵਿੱਚ ਜੇ ਅਸੀਂ ਵੀ ਵਰਤਾਂਗੇ ਉਹਨੂੰ ਤਾਂ ਅਸੀਂ ਤੁਹਾਡੇ ਨਾਲ ਸ਼ੇਅਰ ਜਿਹੜਾ ਉਹ ਕਰ ਲਵਾਂਗੇ। ਜਾਂਦੇ ਸਮਾਂ ਸਮਾਪਤੀ ਵੱਲ ਨੂੰ, ਅਤੇ ਜਾਂਦੇ ਕੁਛ ਕੁ ਹੋਰ ਜਿਹੜੀਆਂ ਖਬਰਾਂ ਸ਼ੇਅਰ ਕਰਦੇ ਜਾਈਏ। ਮਸਕ ਹੁਣਾਂ ਨੂੰ ਰਿਪਲੇਸ ਕਰਨ ਦੇ ਲਈ ਲਿੰਡਾ ਯੈਕਰੀਨੋ ਨਵੇਂ ਬੌਸ ਜਿਹੜੇ ਹੋਣਗੇ ਹੁਣ ਟਵਿੱਟਰ ਦੇ।
ਇਹ ਵੈਲਕਮ ਉਹਨਾਂ ਨੂੰ ਸਵਾਗਤ ਜਿਹੜਾ ਉਹ ਕੀਤਾ ਗਿਆ ਆ। ਇਹ NBC ਯੂਨੀਵਰਸਲ ਮੀਡੀਆ ਜਾਇੰਟ ਦੀ ਇੱਕ ਟਾਈਮ ਦੇ ਉੱਤੇ ਬੀਬੀ ਹੈਡ ਆਫ ਐਡਵਰਟਾਈਜ਼ਿੰਗ ਰਹੀ ਆ। ਉਹਨਾਂ ਨੇ ਹੁਣ ਆਪਣਾ ਲਿੰਕਡਇਨ ਪ੍ਰੋਫਾਈਲ ਵੀ ਕਹਿੰਦੇ ਆ ਅਪਡੇਟ ਕਰ ਦਿੱਤਾ ਹੈਗਾ ਆ। ਸੋ ਦੇਖੋ ਕਾਫੀ ਪ੍ਰੈਸ਼ਰ ਥੱਲੇ ਸੀ ਜੀ ਇਲਨ ਮਸਕ। ਉਹਦਾ ਕਾਰਨ ਇਹ ਸੀ ਕਿ ਮਲਟੀਪਲ ਕੰਪਨੀਜ਼ ਉਹ ਵੀ ਹਾਈ ਐਂਡ ਕੰਪਨੀਜ਼ ਉਹਨਾਂ ਨੂੰ ਮੈਨੇਜ ਕਰਨਾ ਸੌਖਾ ਨਹੀਂ ਹੁੰਦਾ। ਅਤੇ ਮੈਨੂੰ ਲੱਗਦਾ ਜਿਹੜਾ ਉਹਨਾਂ ਬੈਕ ਐਂਡ ਪ੍ਰੋਫਾਈਲ, ਕਿਉਂਕਿ ਟਵਿੱਟਰ ਇੱਕ ਹੁਣ ਮੀਡੀਆ ਆਰਗੇਨਾਈਜੇਸ਼ਨ, ਸੋਸ਼ਲ ਮੀਡੀਆ ਨੇ ਮੇਨ ਸਟ੍ਰੀਮ ਮੀਡੀਆ ਨੂੰ ਕਾਫੀ ਖੋਰਾ ਲਾਇਆ। ਸੋ ਮੀਡੀਆ ਦੀ ਜਿਹੜੀ ਬੈਕਗਰਾਊਂਡ ਆ ਉਹਦੇ ਲਈ ਉਹਨੇ ਐਪਰੋਪ੍ਰੀਏਟ ਇਹਨੂੰ ਦੇਖਿਆ ਮੈਨੂੰ ਲੱਗਦਾ ਜੀ। ਬਿਲਕੁਲ। ਅਤੇ ਹਾਂ ਹੁਣ ਹੋਪਫੁਲੀ ਸਪੇਸ ਐਕਸ ਅਤੇ ਜਿਹੜੀ ਟੈਸਲਾ ਬਹੁਤ ਸਫਰ ਕੀਤੀ ਆ ਟਵਿੱਟਰ ਦੇ ਜਿਹੜੇ ਚੱਕਰ 'ਚ। ਟੈਸਲਾ ਦੇ ਇਨਵੈਸਟਰ ਇਹ ਬਹੁਤ ਰੌਲਾ ਪਾਉਂਦੇ ਰਹੇ ਆ। ਸੋ ਮੇ ਬੀ ਉਹ ਉਸ ਦੇ ਵੱਲ ਨੂੰ ਹੁਣ ਥੋੜ੍ਹਾ ਹੋਰ ਧਿਆਨ ਦੇ ਸਕੂਗਾ। ਉੱਧਰ ਜਿਹੜੀ ਸਿਕਿਉਰਿਟੀ ਐਕਸਚੇਂਜ ਕਮਿਸ਼ਨ ਹੈ ਅਗਲੀ ਖਬਰ ਦੇ ਵਿੱਚ ਕ੍ਰਿਪਟੋ ਜਾਇੰਟ ਬਾਈਨੈਂਸ, ਉਹਨਾਂ ਦੇ ਉੱਤੇ ਦੋਸ਼ ਜਿਹੜੇ ਉਹ ਲਾਏ ਆ ਵੀ ਜਾਣ ਬੁੱਝ ਕੇ ਡਿਸੈਪਸ਼ਨ ਦਾ ਜਾਲ ਜਿਹੜਾ ਇਹਨਾਂ ਨੇ ਬਣਿਆ ਆ। ਅਤੇ US ਜਿਹੜੇ ਫਾਈਨੈਂਸ਼ੀਅਲ ਰੈਗੂਲੇਟਰਸ ਨੇ ਇੱਕ ਤੋਂ ਬਾਅਦ ਇੱਕ ਹੋਰ ਲਾਸੂਟ ਇਹਨਾਂ ਉਲਟ ਦਰਜ ਜਿਹੜਾ ਉਹ ਕਰ ਦਿੱਤਾ, ਇਹਨਾਂ ਖਿਲਾਫ ਜਿਹੜਾ ਉਹ ਲਾ ਦਿੱਤਾ ਆ। ਅਤੇ ਬਾਈਨੈਂਸ ਨੇ ਆਪਣੇ ਪਲੇਟਫਾਰਮ ਦੇ ਬਾਰੇ ਜਿਹੜਾ ਕਿਹਾ ਵੀ ਉਹ ਆਪਣੇ ਇਸ ਪਲੇਟਫਾਰਮ ਨੂੰ ਪੂਰੀ ਤਰ੍ਹਾਂ ਜਿਹੜੇ ਉਹ ਬਚਾਉਣਗੇ। ਕੰਪਨੀ ਦੇ ਉੱਤੇ ਇਹ ਕਥਿਤ ਤੌਰ ਦੇ ਉੱਤੇ ਦੋਸ਼ ਆ ਵੀ ਜਿਹੜੇ ਕਸਟਮਰ ਦੇ ਜਿਹੜੇ ਫੰਡਸ ਆ ਉਹਨਾਂ ਨੂੰ ਇਹਨਾਂ ਨੇ ਗਲਤ ਢੰਗ ਦੇ ਨਾਲ ਜਿਹੜਾ ਵਰਤਿਆ ਹੈਗਾ ਆ। ਸੋ ਮਿਸਗਾਈਡਡ ਕੌਨਸ਼ੀਅਸ ਰਿਫਿਊਜ਼ਲ ਟੂ ਪ੍ਰੋਵਾਈਡ ਮਚ ਨੀਡਡ ਕਲੈਰਿਟੀ ਐਂਡ ਗਾਈਡੈਂਸ ਟੂ ਡਿਜੀਟਲ ਐਸੈਟ ਇੰਡਸਟਰੀ, ਇਹ ਲਾਸੂਟ ਦੇ ਵਿੱਚ ਕੁਛ ਐਗਜ਼ਾਮਪਲਸ ਜਿਹੜੀਆਂ ਰੈਗੂਲੇਟਰਸ ਨੇ ਵਰਤੀਆਂ ਹੈਗੀਆਂ। ਜੀ ਬਿਲਕੁਲ। ਕ੍ਰਿਪਟੋ ਕੰਪਨੀਜ਼ ਪਿਛਲੇ ਕੁਝ ਸਮੇਂ ਜੋ ਕਾਫੀ ਕਹਿ ਲਓ ਕਿ ਤੱਤੇ ਪਾਣੀ 'ਚ FTX ਬਾਈਨੈਂਸ ਆ ਗਈ ਹੁਣ, ਹੈ ਨਾ। ਸੋ ਇਹਦੇ ਵਿੱਚ ਜਿਹੜੀ ਟਰਾਂਸਪੇਰੈਂਸੀ ਆ ਜਿੰਨੀ ਚਾਹੀਦੀ ਸੀ ਉਹ ਨਹੀਂ, ਕਿਉਂਕਿ ਜਿੱਦਾਂ ਆਪਾਂ ਪਹਿਲਾਂ ਗੱਲ ਕੀਤੀ ਕਿ ਜੋ ਨਵੀਂ ਟੈਕਨੋਲੋਜੀ ਆਉਂਦੀ ਆ ਉਹਨੂੰ ਅੰਡਰਸਟੈਂਡ ਕਿਉਂਕਿ ਨਵੀਂ ਇੰਨੀ ਹੁੰਦੀ ਕਿ ਉਹਨੂੰ ਅੰਡਰਸਟੈਂਡ ਕਰਕੇ ਉਹਦੇ ਉੱਤੇ ਰੈਗੂਲੇਸ਼ਨ ਇੰਨੀਆਂ ਜੇ ਨਹੀਂ ਹੁੰਦੀਆਂ। ਸੋ ਮਨ ਮਰਜ਼ੀਆਂ ਕਰਦੇ ਆ। ਸੋ ਜੇ ਤਾਂ ਐਥੀਕਲ ਹੋਣ ਫਿਰ ਤਾਂ ਠੀਕ ਆ, ਜਿਹੜੇ ਕਿ ਕਾਫੀ ਲੋਕ ਹੁੰਦੇ ਆ ਐਥੀਕਲ, ਪਰ ਜਿਹੜੇ ਆਪਣੀ ਮਨ ਮਰਜ਼ੀ ਦੇ ਹਿਸਾਬ ਨਾਲ ਨਾਨ ਐਥੀਕਲ ਕੰਮ ਕਰਦੇ ਆ ਫਿਰ ਕਈ ਫਸ ਜਾਂਦੇ ਆ। ਮੈਂ ਵਰਡ ਵਰਤਿਆ ਕਈ, ਸਾਰੇ ਨਹੀਂ ਬਿਲਕੁਲ। ਸੋ ਇੱਦਾਂ ਹੀ ਚੱਲਦਾ। ਜਦੋਂ ਸਪੀਡਿੰਗ ਕਰਦੇ ਆ ਸਾਰਿਆਂ ਨੂੰ ਨਹੀਂ ਮਿਲਦੀ ਟਿਕਟ, ਕਿਸੇ ਨੂੰ ਮਿਲਦੀ ਹੁੰਦੀ ਆ। ਜਿਹੜਾ ਫਸਦਾ ਹੈ ਉਸੇ ਤੋਂ ਹੀ ਜਿਹੜੀ ਆ ਉਹ ਮਿਲਦੀ ਹੁੰਦੀ ਆ। ਬਾਕੀ ਆਈਫੋਨ ਦੀ ਜਿਨ੍ਹਾਂ ਨੂੰ ਉਡੀਕ ਸੀਗੀ ਉਹਨਾਂ ਨੂੰ ਸਤੰਬਰ ਤੱਕ ਇੰਤਜ਼ਾਰ ਕਰਨਾ ਪੈਣਾ ਹੈ। ਆਈਫੋਨ 15 ਅਤੇ 15 ਪ੍ਰੋ ਜਿਹੜਾ ਆ, ਜਿਹੜੇ ਵੀ ਉਹਦੇ ਵੇਰੀਐਂਟ ਹੋਣਗੇ ਉਹ ਮੋਸਟ ਪ੍ਰੋਬਬਲੀ ਸਤੰਬਰ ਦੇ ਵਿੱਚ ਲਾਂਚ ਜਿਹੜੇ ਉਹ ਕੀਤੇ ਜਾਣਗੇ। ਗੂਗਲ ਨੇ 32 ਜਿਹੜੀਆਂ ਕ੍ਰੋਮ ਦੀਆਂ ਐਕਸਟੈਂਸ਼ਨਸ ਆ ਜਿਨ੍ਹਾਂ ਦੇ 75 ਮਿਲੀਅਨ ਤੋਂ ਵੱਧ ਇੰਸਟਾਲ ਸੀਗੇ, ਉਹਨਾਂ ਨੂੰ ਆਪਣੇ ਵੈੱਬ ਸਟੋਰ ਤੋਂ ਲਾ ਦਿੱਤਾ ਕਿਉਂਕਿ ਉਹਦੇ ਵਿੱਚ ਮਲੇਸ਼ੀਅਸ ਕੋਡ ਜਿਹੜਾ ਉਹ ਪਾਇਆ ਗਿਆ ਸੀ। ਨੰਬਰ ਕਹਿੰਦੇ ਮੇ ਵੀ ਜ਼ਿਆਦਾ ਕਿਤਾ ਸ਼ੋ ਹੋ ਰਿਹਾ ਹੋਵੇ ਕਿਉਂਕਿ ਹੋ ਸਕਦਾ ਇੰਸਟਾਲ ਕਰਕੇ ਲੋਕਾਂ ਨੇ ਕੱਢ ਵੀ ਜਿਹੜਾ ਉਹ ਦਿੱਤਾ ਹੋਵੇ। ਪਲੇ ਸਟੋਰ ਦੇ ਨਾਲ ਕ੍ਰੋਮ ਦੀਆਂ ਜਿਹੜੇ ਵੈੱਬ ਸਟੋਰ ਆ ਉਹਦੀਆਂ ਐਕਸਟੈਂਸ਼ਨਸ ਦੇ ਵਿੱਚੋਂ ਇਹਨਾਂ ਨੇ 32 ਜਿਹੜੀਆਂ ਅਜਿਹੀਆਂ ਐਕਸਟੈਂਸ਼ਨਸ ਆ ਉਹਨਾਂ ਨੂੰ ਬਾਹਰ ਦਾ ਰਸਤਾ ਜਿਹੜਾ ਉਹ ਦਿਖਾਇਆ ਆ। ਸੋ ਆਪਾਂ ਕਈ ਵਾਰੀ ਨਾ ਆਪਣੀ ਸਹੂਲਤ ਲਈ ਇੱਦਾਂ ਲੱਗਦਾ ਵੀ ਬੜੀ ਵਧੀਆ ਚੀਜ਼ ਆ, ਬਗੈਰ ਸੋਚੇ ਸਮਝੇ ਕੋਈ ਵੀ ਐਕਸਟੈਂਸ਼ਨ ਆਪਣੀ ਕੰਪਿਊਟਰ ਬਰਾਊਜ਼ਰ 'ਤੇ ਇੰਸਟਾਲ ਨਾ ਕਰੋ, ਅਤੇ ਨਾ ਹੀ ਜਿਹੜੀਆਂ ਲੱਗਦੀਆਂ ਵੀ ਇਹ ਐਪ ਬਹੁਤ ਚੰਗੀ ਆ ਜੀ, ਬੜਾ ਵਧੀਆ ਅਤੇ ਇੱਦਾਂ ਆ, ਅਤੇ ਉਹਨਾਂ ਦਾ ਵੀ ਜਿਹੜਾ ਉਹ ਪਰਹੇਜ਼ ਕਰਿਆ ਕਰੋ। ਇਵੈਂਚੁਅਲੀ ਤੁਹਾਡਾ ਡਾਟਾ ਚੋਰੀ ਕਰਨ ਦੇ ਲਈ ਉਹ ਸਾਰੇ ਬੈਠੇ ਹੁੰਦੇ ਆ। ਬਿਲਕੁਲ ਜੀ। ਸੋ ਸਮਾਂ ਆਪਣਾ ਸਮਾਪਤ ਹੈ ਹਰਵਿੰਦਰ। ਆਪਾਂ ਥੈਂਕ ਯੂ ਕਰਦੇ ਹਾਂ, ਧੰਨਵਾਦ ਕਰਦੇ ਹਾਂ ਤੁਹਾਡਾ ਅਤੇ ਸਾਰੇ ਸਰੋਤਿਆਂ ਦਾ। ਆਪਣੀ ਫੀਡਬੈਕ ਜ਼ਰੂਰ ਦਿਓ। info@punjabiradio.usa.com ਦੇ ਉੱਤੇ ਤੁਸੀਂ ਈਮੇਲ ਕਰ ਸਕਦੇ ਹੋ ਜਾਂ ਕਾਲ ਕਰ ਸਕਦੇ ਹੋ 408-272-5200 ਦੇ ਉੱਤੇ। ਹੁਣ ਲੈਂਦੇ ਹਾਂ ਜੀ ਇਜਾਜ਼ਤ, ਅਗਲੇ ਹਫ਼ਤੇ ਫਿਰ ਮਿਲਦੇ ਹਾਂ ਹੋਰ ਟੈਕਨੋਲੋਜੀ ਦੀਆਂ ਗੱਲਾਂ ਬਾਤਾਂ ਨੂੰ ਲੈ ਕੇ। ਉਦੋਂ ਤੱਕ ਲਈ ਸਾਡੇ ਦੋਨਾਂ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਰ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA ਅਤੇ ਚੜ੍ਹਦੀ ਕਲਾ ਦੇ ਵਿੱਚ ਰਹੋ। ਸਤਿ ਸ਼੍ਰੀ ਅਕਾਲ।